ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 15 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਕਨ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸ਼ਾਂਜ ਯੂਬਾ ਸਿਟੀ, ਲਖਬੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਜ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ ਨਿਰਮਲ ਮਾਨ ਜੀ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਵੀਕਐਂਡ ਦੇ ਦੌਰਾਨ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਆ ਤੇ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਮੈਂ ਰੱਬ ਦੀ ਮਿਹਰ ਦੇ ਨਾਲ ਬਚ ਗਿਆ ਹੈਗਾ। ਵੀ ਕੁਛ ਹਾਫ ਇੰਚ ਦਾ ਜਿਹੜਾ ਡਿਫਰੈਂਸ ਸੀ, ਉਹ ਜੇ ਮੂੰਹ ਨਾ ਮੋੜਦੇ ਤਾਂ ਵੀ ਮੈਂ ਇੱਥੇ ਨਾ ਹੁੰਦਾ। ਉਹ ਕਹਿੰਦੇ ਵੀ ਮੇਰੇ ਕੰਨ ਦਾ ਇੱਕ ਹਿੱਸਾ ਜਿਹੜਾ ਆ ਉਹ ਚਲੇ ਗਿਆ ਹੈਗਾ। ਕਹਿੰਦੇ ਵੀ ਚੰਕ ਆਫ ਹਿਜ਼ ਈਅਰ ਇਜ਼ ਗੋਨ। ਤੇ ਕਹਿੰਦੇ ਜਿਸ ਟਾਈਮ ਉਹਨਾਂ ਦੇ ਲੱਗਿਆ ਤੇ ਕਹਿੰਦੇ ਵੀ ਬਹੁਤ ਜਿੱਦਾਂ ਦੁੱਖ ਲੱਗਾ, ਇਸੇ ਟਾਈਮ ਉਹ ਬਿਲਕੁਲ ਥੱਲੇ ਬੈਠ ਗਿਆ ਤੇ ਬਾਅਦ ਦੇ ਵਿੱਚ ਜਿਹੜੇ ਆ ਸੀਕ੍ਰੇਟ ਸਰਵਿਸ ਨੇ ਉਹਨਾਂ ਨੂੰ ਜਿਹੜਾ ਘੇਰ ਲਿਆ। ਉਸ ਤੋਂ ਬਾਅਦ ਜਿਹੜੀਆਂ ਪਿਕਚਰਸ ਆਈਆਂ, ਕੁਛ ਆਈਕੋਨਿਕ ਪਿਕਚਰਸ, ਉਹ ਬੜੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ। ਲੋਕਾਂ ਨੇ ਈਵਨ ਟੀ-ਸ਼ਰਟ ਉੱਦਾਂ ਦੀਆਂ ਬਣਾ ਕੇ ਜਿਹੜੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਦੀ ਉੱਥੇ ਮੌਤ ਹੋਈ ਆ ਵੀ ਮੇਰਾ ਸਪੋਰਟਰ ਆਇਆ ਸੀ, ਬਹੁਤ ਮਾੜੀ ਗੱਲ ਹੈਗੀ ਆ। ਤੇ ਉਹ ਕਹਿੰਦੇ ਵੀ ਮੈਂ ਉਸ ਦੇ ਫਿਊਨਰਲ ਦੇ ਉੱਤੇ ਵੀ ਜਿਹੜਾ ਆ ਜਾਊਂਗਾ ਅਟੈਂਡ ਕਰਨ। ਤੇ ਕਹਿੰਦੇ ਵੀ ਜਿਹੜੇ ਮੇਰੇ ਸਪੋਰਟਰਸ ਆ, ਮੈਂ ਉਹਨਾਂ ਨੂੰ ਪਿਆਰ ਕਰਦਾ ਆ। ਤੇ ਸਾਰੇ ਕਾਸੇ ਦੇ ਵਿੱਚ ਜਿੰਨੇ ਵੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਆ, ਚਾਹੇ ਉਹ ਬਿਲ ਕਲਿੰਟਨ ਆ, ਪ੍ਰੈਜ਼ੀਡੈਂਟ ਓਬਾਮਾ ਤੇ ਪ੍ਰੈਜ਼ੀਡੈਂਟ ਜਾਰਜ W ਬੁਸ਼ ਤੇ ਮੌਜੂਦਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਇਹਦੀ ਜਿਹੜੀ ਨਿੰਦਿਆ ਕੀਤੀ ਆ। ਉਹ ਕਹਿੰਦੇ ਵੀ ਡਿਫਰੈਂਸ ਆਫ ਓਪੀਨੀਅਨ ਸਾਰਿਆਂ ਦਾ ਹੋ ਸਕਦਾ, ਪਰ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਨਹੀਂ ਹੋਣੀ ਚਾਹੀਦੀ ਹੈਗੀ। ਤੇ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਹੋਣੀ ਮਿਲਵਾਕੀ ਪਹੁੰਚ ਗਏ ਆ। ਉੱਥੇ ਰਿਪਬਲਿਕਨ ਨੈਸ਼ਨਲ ਪਾਰਟੀ ਦੀ ਕਨਵੈਨਸ਼ਨ ਹੋਣੀ ਆ ਤੇ ਉੱਥੇ ਉਹ ਵਾਈਸ ਪ੍ਰੈਜ਼ੀਡੈਂਸ਼ੀਅਲ ਜਿਹੜਾ ਕੈਂਡੀਡੇਟ ਆ ਉਹ ਵੀ ਅਨਾਉਂਸ ਕਰਨ ਜਾ ਰਿਹਾ ਹੈ। FBI ਇਸ ਟਾਈਮ ਜਿਹੜਾ ਆ ਉਹ ਸ਼ੂਟਰ ਦੇ ਮੋਟਿਵ ਨੂੰ ਲੱਭ ਰਹੀ ਆ। ਸੀਕ੍ਰੇਟ ਸਰਵਿਸ ਕਹਿ ਰਹੀ ਆ ਵੀ ਜਿਹੜੀ ਸਿਕਿਉਰਿਟੀ ਦੇ ਵਿੱਚ ਲੈਪਸ ਹੋਇਆ ਆ, ਹੋਮਲੈਂਡ ਸਿਕਿਉਰਿਟੀ ਜੋ ਸੀਕ੍ਰੇਟ ਸਰਵਿਸ ਨੂੰ ਚਲਾਉਂਦੀ ਆ, ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਭਾਈ ਸ਼ੂਟਿੰਗ ਜਿਹੜੀ ਹੈ ਇਹਦੇ ਵਿੱਚ ਇੱਕ ਵੱਡਾ ਸਿਕਿਉਰਿਟੀ ਫੇਲੀਅਰ ਹੋਇਆ ਆ। ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰ ਆਰਮਸ ਐਂਡ ਐਕਸਪਲੋਸਿਵ
ਇਹ ਵੀ ਜਿਹੜੀ ਇਸ ਟਾਈਮ ਉਹ ਜਾਂਚ ਕਰ ਰਹੀ ਆ ਗਨ ਡੀਲਰ ਦੀ, ਜਿਸ ਤੋਂ ਇਸਨੇ ਗਨ ਜਿਹੜੀ ਆ ਉਹ ਲਈ ਹੋ ਸਕਦੀ ਆ। ਇਹਦੇ ਪਿਓ ਦੇ ਕੋਲ ਵੀ ਸੀਗੀ ਗਨ ਤਾਂ, ਪਰ ਇਹ ਹੁਣ ਦੇਖਣਾ ਹੋਊਗਾ ਵੀ ਉਹਦੇ ਕੋਲ ਕਿੱਦਾਂ ਜਿਹੜੀ ਇਹ ਪਹੁੰਚੀ ਆ। ਸਭ ਤੋਂ ਵੱਡੀ ਜਿਹੜੀ ਹੈਰਾਨੀ ਵਾਲੀ ਆ, ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਅਜੇ ਤੱਕ ਨਹੀਂ ਮਿਲ ਰਹੇ। ਵੀ 8 ਗੋਲੀਆਂ ਚੱਲ ਕਿੱਦਾਂ ਗਈਆਂ? ਜੇ ਸ਼ੂਟਰਸ ਨੂੰ, ਜਿਹੜੇ ਸਨਾਈਪਰ ਸ਼ੂਟਰਸ ਹੈਗੇ ਆ ਸੀਕ੍ਰੇਟ ਸਰਵਿਸ ਦੇ, ਉਹਨਾਂ ਨੇ ਪਹਿਲਾਂ ਅੰਗੇਜ ਕਿਉਂ ਨਹੀਂ ਕੀਤਾ? ਉਸ ਨੂੰ ਗੋਲੀਆਂ ਮਾਰਨ ਦੇ ਲਈ ਇੰਨਾ ਵਕਤ ਕਿੱਦਾਂ ਮਿਲ ਗਿਆ? ਪਹਿਲੀ ਤੇ ਗੱਲ ਇਹ ਵੀ ਉਹ ਉਸ ਜਿਹੜੀ ਉਹਦੇ ਉੱਤੇ ਚੜ੍ਹ ਕਿੱਦਾਂ ਗਿਆ? ਉਹ ਆਰਾਮ ਦੇ ਨਾਲ ਚੜ੍ਹ ਕੇ ਉੱਥੇ ਉਹਨੇ ਬੰਦੂਕ ਤਾਣ ਲਈ, ਮਾਊਂਟ ਕਰ ਲਈ, ਪਤਾ ਹੀ ਨਹੀਂ ਲੱਗਾ। ਲੋਕਾਂ ਨੇ ਰੌਲਾ ਤੱਕ ਪਾਇਆ ਸੀਗਾ ਵੀ ਉੱਥੇ ਦੇਖੋ ਬੰਦੂਕ ਲੈ ਕੇ ਬੰਦਾ ਜਿਹੜਾ ਛੱਤ ਦੇ ਉੱਤੇ ਚੜ੍ਹਿਆ ਪਿਆ ਆ। ਇਹਨਾਂ ਨੇ ਅਣਗੌਲਿਆਂ ਜਿਹੜੀ ਉਹ ਲੋਕਾਂ ਦੀ ਗੱਲ ਕਰ ਦਿੱਤੀ। ਵੱਖ-ਵੱਖ ਨਵੇਂ ਵੀਡੀਓ ਦੇ ਜਿਹੜੇ ਐਂਗਲ ਆ ਉਹ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਇਹ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਹੁਣ ਮਿਲਣੇ ਆ। ਹੁਣ ਸਵਾਲਾਂ ਦੇ ਜਵਾਬ ਦਊਗਾ ਕੌਣ? ਇਹ ਉਹ ਕੀ ਏਜੰਸੀ ਆਪਣੇ ਆਪ ਦੇ ਵਿੱਚ ਇਸ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਕਾਬਲ ਰਹੂਗੀ ਜਾਂ ਨਹੀਂ? ਕੱਲ ਪ੍ਰੈਜ਼ੀਡੈਂਟ ਬਾਈਡਨ ਜਦ ਬੋਲ ਰਹੇ ਸੀ ਤਾਂ ਉਹਨਾਂ ਨੇ ਇੰਡੀਪੈਂਡੈਂਟ ਜਿਹੜੀ ਇਸ ਦੀ ਇਨਕੁਆਇਰੀ ਆ ਉਹ ਕਰਨ ਦੀ ਜਿਹੜੀ ਉਹ ਗੱਲ ਆਖੀ ਆ ਵੀ ਭਾਈ ਜਿੱਦਾਂ ਵੀ ਕਰ ਸਕਦੇ ਆ ਕਰੋ। ਇਹ ਇੱਕ ਬਹੁਤ ਵੱਡੀ ਕੁਤਾਹੀ ਜਿਹੜੀ ਆ ਉਹ ਹੋਈ ਆ। ਜਿਹੜੀ ਸੀਕ੍ਰੇਟ ਸਰਵਿਸ ਦੀ ਡਾਇਰੈਕਟਰ ਆ ਕਿੰਬਰਲੀ ਚੀਟਲ, ਉਸ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਆ। ਕਹਿੰਦੇ ਅਜੇ ਤੱਕ ਉਸ ਦਾ ਅਸਤੀਫਾ ਕਿਉਂ ਨਹੀਂ ਆਇਆ? ਜਿਹੜੇ ਲੋਕ ਆ ਇਹ ਮੰਗ ਜਿਹੜੀ ਇਸ ਟਾਈਮ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਗਨ ਡੀਲਰ ਦੇ ਕੋਲ ਜਿਹੜੇ ਰੈਕਟਸ ਆ ਉਹ ਉਹਨਾਂ ਨੂੰ ਮਿਲ ਗਏ ਆ। ਸੋ ਜਿਹੜੇ ਵੈਪਨ ਟਰੇਸ ਵੱਲ ਨੂੰ ਜਿਹੜਾ ਹੁਣ ਅੱਗੇ ਨਹੀਂ ਵਧਾਇਆ ਜਾ ਰਿਹਾ। ਇੱਥੇ ਕਹਿੰਦੇ ਵੀ ਕਰੁਕਸ ਦੇ ਜਿਹੜਾ ਪਿਓ ਆ ਉਹਨੇ ਫਾਇਰ ਆਰਮ ਨਹੀਂ ਇਹ ਜਿਹੜੀ ਖਰੀਦੀ ਸੀਗੀ ਰੀਸੈਂਟਲੀ। ਪ੍ਰੈਜ਼ੀਡੈਂਟ ਬਾਈਡਨ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, ਉਹਨਾਂ ਨੂੰ ਵੀ ਜਿਹੜਾ ਸਿਚੁਏਸ਼ਨ ਰੂਪ ਦੇ ਵਿੱਚ ਅੱਜ ਦੁਬਾਰਾ ਜਿਹੜਾ ਕਹਿੰਦੇ ਆ ਬਰੀਫ ਕੀਤਾ ਗਿਆ। ਸੀਨੀਅਰ ਲਾ ਐਨਫੋਰਸਮੈਂਟ ਤੇ ਸਿਕਿਉਰਿਟੀ ਅਫੀਸ਼ੀਅਲ ਹੁਣ ਯੂਨਿਟੀ ਦਾ ਸਾਰੇ ਜਣੇ ਇੱਥੇ ਗੁਹਾਰ ਜਿਹੜੀ ਉਹ ਲਾ ਰਹੇ ਆ। ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਰੀਸੈਂਟਲੀ ਇੱਕ ਇੰਟਰਵਿਊ ਵਾਸ਼ਿੰਗਟਨ ਐਗਜ਼ਾਮੀਨਰ ਦੀ ਜਿਹੜੀ ਪੱਤਰਕਾਰ ਹੈਗੀ ਆ ਉਸ ਨੂੰ ਦਿੱਤੀ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਆਪਣੀ ਜਿਹੜੀ ਸਪੀਚ ਆ ਜਿਹੜੀ ਮਿਲਵਾਕੀ ਦੇ ਵਿੱਚ 2 ਦਿਨਾਂ ਬਾਅਦ ਉਹਨਾਂ ਨੇ ਜਾਣਾ ਆ। ਉੱਦਾਂ RNC ਦੀ ਕਨਵੈਨਸ਼ਨ ਅੱਜ ਸ਼ੁਰੂ ਹੋ ਗਈ ਆ, ਪਰ ਇਸ ਦੇ ਵਿੱਚ ਅੱਗੇ ਜਿਹੜਾ ਉਹ ਜਾਇਆ ਜਾਊਗਾ। ਅਖੀਰਲੇ ਦਿਨਾਂ ਦੇ ਵਿੱਚ ਇਹ ਜੁਆਇਨ ਕਰਨਗੇ ਤੇ ਕਹਿੰਦੇ ਵੀ ਉਹ ਆਪਣੀ ਸਪੀਚ ਆ ਉਸ ਨੂੰ ਬਦਲਣ ਜਾ ਰਹੇ ਆ, ਜਿਹਦੇ ਵਿੱਚ ਯੂਨਿਟੀ ਲਵ ਦੀ ਜਿਹੜੀ ਆ ਉਹ ਗੱਲ ਕਰਨਗੇ। ਇਸ ਮੌਕੇ ਸਾਰੇ ਪਾਸਿਓਂ ਬਾਈ ਪਾਰਟੀਜ਼ਨ ਤੌਰ ਦੇ ਉੱਤੇ ਇਸ ਅਸੈਸੀਨੇਸ਼ਨ ਅਟੈਂਪਟ ਦੀ ਜਿਹੜੀ ਨਿੰਦਾ ਆ ਉਹ ਹੋ ਰਹੀ ਹੈਗੀ ਆ ਤੇ ਵੱਡੀ ਜਿਹੜੀ ਸਿਕਿਉਰਿਟੀ ਫੇਲੀਅਰ ਆ ਉਹਨਾਂ ਦੀ ਜਿਹੜੀ ਉਹ ਸਵਾਲ ਉੱਠ ਰਹੇ ਆ। 6 ਫੁੱਟ 3 ਇੰਚ ਦਾ ਪ੍ਰੈਜ਼ੀਡੈਂਟ ਜਿਹੜਾ ਟਰੰਪ ਆ ਉਸ ਨੂੰ ਘੇਰਾ ਪਾਉਣ ਦੇ ਲਈ ਜਾਂ ਉਸ ਦੀ ਡੀਟੇਲ ਦੇ ਵਿੱਚ ਮਧਰੇ ਕੱਦ ਦੇ ਜਿਹੜੇ ਸਿਕਿਉਰਿਟੀ ਡੀਟੇਲ ਕਿਉਂ ਸੀਗੇ ਉਸ ਦੇ ਉੱਤੇ ਵੀ ਸਵਾਲ ਜਿਹੜੇ ਉਹ ਚੱਕੇ ਜਾ ਰਹੇ ਆ। ਵਿੱਚ ਕੁਝ ਬੀਬੀਆਂ ਵੀ ਜਿਹੜੀਆਂ ਸੀਗੀਆਂ, ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਜਿਹੜੀ ਬੀਬੀ ਜਦ ਗੋਲੀ ਚੱਲਦੀ ਉਹ ਆਪ ਡਰੀ ਹੋਈ ਜਿਹੜੀ ਉਹ ਨਜ਼ਰ ਆ ਰਹੀ ਆ। ਉਹਦੇ ਵਿੱਚ ਕਹਿੰਦੀ ਸੁਣੀ ਜਾਂਦੀ ਆ ਵਾਟ ਆਰ ਵੀ ਡੂਇੰਗ ਵੀ ਆਪਾਂ ਹੁਣ ਇਸ ਤੋਂ ਬਾਅਦ ਦੇ ਵਿੱਚ ਕੀ ਕਰਨਾ ਆ। 2 ਜਿਹੜੇ ਸੀਕ੍ਰੇਟ ਸਰਵਿਸ ਵਾਲੇ ਆ ਪਹਿਲੀ ਗੋਲੀ ਚੱਲਦੇ ਆ ਉਹ ਭੱਜ ਕੇ ਜਿਹੜੇ ਆ ਉਹ ਉੱਤੇ ਆ ਜਾਂਦੇ ਆ ਪ੍ਰੈਜ਼ੀਡੈਂਟ ਦੇ ਉੱਤੇ, ਜਿਹੜਾ ਉਹ ਆਪਣੇ ਆਪ ਨੂੰ ਵਿਛਾ ਲੈਂਦੇ ਆ ਤਾਂ ਜੋ ਉਹਨਾਂ ਨੂੰ ਕੋਈ ਹੋਰ ਗੋਲੀ ਜਿਹੜੀ ਉਹ ਨਾ ਲੱਗੇ। ਡਗ ਮਿਲਸ ਦੀ ਇੱਕ ਫੋਟੋ ਜਿਹੜੇ ਨਿਊਯਾਰਕ ਟਾਈਮਸ ਦਾ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਵਾਇਰਲ ਹੋ ਚੁੱਕੀ, ਜਿਸ ਦੇ ਵਿੱਚ ਟਰੰਪ ਹੁਣਾਂ ਦੇ ਬਿਲਕੁਲ ਲਾਗਿਓਂ ਗੋਲੀ ਲੰਘਦੀ, ਉਸ ਗੋਲੀ ਦੀ ਜਿਹੜੀ ਟ੍ਰੇਲ ਆ ਉਹ ਨਜ਼ਰ ਜਿਹੜੀ ਉਹ ਆਉਂਦੀ ਆ। ਜੋ ਵਾਪਰਿਆ ਸ਼ਨੀਚਰਵਾਰ ਨੂੰ ਉਸ ਨੇ ਅਮਰੀਕਾ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਚੇਂਜ ਕਰ ਦਿੱਤਾ ਆ, ਕਰ ਦੇਣਾ ਆ। ਕਹਿੰਦੇ ਵੀ ਫਿਊ ਸੈਂਟੀਮੀਟਰਸ ਦਾ ਜਿਹੜਾ ਉਹ ਫਰਕ ਸੀਗਾ ਫੇਲਡ ਅਸੈਸੀਨੇਸ਼ਨ ਅਟੈਂਪਟ ਤੋਂ ਅਸੈਸੀਨੇਸ਼ਨ ਆਫ ਪ੍ਰੈਜ਼ੀਡੈਂਟ ਜਿਹੜੇ ਸ਼ਬਦਾਂ ਦੇ ਵਿੱਚ। ਸੋ ਜੇ ਉਹ ਸਡਨ ਹੈਡ ਮੂਵਮੈਂਟ ਨਾ ਕਰਦੇ ਟਰੰਪ ਹੁਣੀ ਤਾਂ ਸ਼ਾਇਦ ਅੱਜ ਜਿਹੜੇ ਹਾਲਾਤ ਆ ਕੁਛ ਹੋਰ ਹੋਣੇ ਸੀਗੇ। ਪਰ ਹੁਣ ਅੱਗੇ ਜਿਹੜਾ ਉਹ ਕੀ ਬਣਦਾ ਆ, ਰੈਟੋਰਿਕ ਦੋਨੋਂ ਤਰਫੋਂ ਕੀ ਸਲੋ ਡਾਊਨ ਹੋਊਗਾ, ਕੀ ਠੰਡ ਜਿਹੜੀ ਉਹ ਪਾ ਸਕਣਗੇ, ਕੀ ਕਾਮ ਡਾਊਨ ਜਿਹੜਾ ਉਹ ਕਰ ਸਕਣਗੇ, ਇਹ ਇਸ ਟਾਈਮ ਵੱਡੀ ਗੱਲ ਆ। ਜੀ ਬਿਲਕੁਲ, ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਥੱਲੇ ਬੈਠ ਗਏ ਸੀ ਉਸ ਤੋਂ ਬਾਅਦ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸੀਕ੍ਰੇਟ ਸਰਵਿਸ ਵਾਲੇ ਆਲੇ ਦੁਆਲੇ ਸੀ ਉਹ ਛੋਟੇ ਕੱਦ ਦੇ ਸੀ
ਤੇ ਜਦੋਂ ਉਹਨਾਂ ਨੂੰ ਲਿਜਾ ਵੀ ਰਹੇ ਸੀ ਤੇ ਜਦੋਂ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਬਾਹ ਉੱਪਰ ਚੱਕ ਕੇ ਜਿਹੜੇ ਨਾਰੇ ਲਾਏ ਆ, ਫਾਈਟ ਫਾਈਟ ਫਾਈਟ, ਉਹ ਬੜੀ ਆਈਕੋਨਿਕ ਫੋਟੋ ਆ। ਉਸ ਤੋਂ ਬਾਅਦ ਕਾਰ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਬਿਠਾਉਣ ਲੱਗੇ ਉਸ ਟਾਈਮ ਵੀ, ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਇਹ ਬੜਾ ਔਖਾ ਲੱਗਦਾ ਹੁਣ ਪ੍ਰੈਜ਼ੀਡੈਂਟ ਟਰੰਪ ਨੂੰ ਹਰਾਉਣਾ, ਕਿਉਂਕਿ ਜਿਸ ਹਿਸਾਬ ਦੇ ਨਾਲ ਗੋਲੀ ਲੱਗਣ ਦੇ ਬਾਵਜੂਦ ਵੀ ਜਿਹੜੀ ਕੰਨ ਦੇ ਕੋਲੋਂ ਚਾਹੇ ਥੋੜੀ ਲੱਗੀ ਆ, ਵੀ ਉਹ ਜਿੰਨੀ ਬਹਾਦਰੀ ਦੇ ਨਾਲ ਉੱਪਰ ਉੱਠੇ ਆ, ਤੇ ਲੋਕ ਕਹਿੰਦੇ ਆ ਵੀ ਹਾਂ ਉਹ ਬੰਦਾ ਬਹੁਤ ਜਿਹੜਾ ਆ ਕਾਇਮ ਹੈਗਾ ਆ। ਤੇ ਉਹਨਾਂ ਨੇ ਸਾਇਲੈਂਸ ਜਿਹੜੀ ਆਪਣੀ ਚੁੱਪੀ ਆ ਉਹ ਤੋੜੀ ਹੈਗੀ ਆ। ਕਹਿੰਦੇ ਵੀ ਇੱਕ ਜਗ੍ਹਾ ਉਹ ਬੋਲੇ, ਕਹਿੰਦੇ ਵੀ ਮੈਂ ਆਈ ਐਮ ਨਾਟ ਸਪੋਜ਼ ਟੂ ਬੀ ਹੇਅਰ, ਕਹਿੰਦੇ ਵੀ ਆਈ ਐਮ ਸਪੋਜ਼ ਟੂ ਬੀ ਡੈਡ, ਵੀ ਮੈਂ ਤਾਂ ਮਰ ਜਾਣਾ ਸੀ ਤੇ ਲੱਕਲੀ ਮੈਂ ਜਿਹੜੀ ਗੋਡ ਦੀ ਗ੍ਰੇਸ ਦੇ ਨਾਲ ਇੱਥੇ ਤੁਹਾਡੇ ਵਿੱਚ ਹਾਜ਼ਰ ਹੋਇਆ ਹੈਗਾ ਆ। ਇਹ ਉਹਨਾਂ ਨੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਜਿਹੜੀ ਹੋਣ ਜਾ ਰਹੀ ਆ ਉੱਥੇ ਉਹਨਾਂ ਨੇ ਕਿਹਾ ਆ। ਤੇ ਜਿਹੜੇ ਹਸਪਤਾਲ ਦੇ ਡਾਕਟਰਸ ਆ ਉਹ ਵੀ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਮਿਰੇਕਲ ਆ, ਇਦਾਂ ਦੀ ਸਿਚੁਏਸ਼ਨ ਬਹੁਤ ਘੱਟ ਦੇਖੀ ਆ ਵੀ ਇੰਨੀ ਥੋੜੀ ਜਿਹੀ ਗੋਲੀ ਜਿਹੜੀ ਲੱਗੀ ਹੋਵੇ ਤੇ ਉਹ ਬਚ ਗਿਆ, ਐਨ ਬਾਲ ਜਿਹੜੇ ਬਚ ਗਏ ਹੈਗੇ ਆ। ਤੇ ਉਹਨਾਂ ਨੇ ਜਿਹੜੇ ਸੀਕ੍ਰੇਟ ਸਰਵਿਸ ਆ ਸਾਰਿਆਂ ਦਾ ਧੰਨਵਾਦ ਕੀਤਾ ਆ। ਪਰ ਸੀਕ੍ਰੇਟ ਸਰਵਿਸ ਦੇ ਉੱਤੇ ਬਹੁਤ ਵੱਡਾ ਕੁਐਸਚਨ ਆ। ਕਹਿੰਦੇ ਯੂਜ਼ਲੀ ਜਦੋਂ ਪ੍ਰੈਜ਼ੀਡੈਂਟ, ਸਾਬਕਾ ਪ੍ਰੈਜ਼ੀਡੈਂਟ ਜਾਂ ਕੈਂਡੀਡੇਟ ਵੀ ਹੋਣ, 1000 ਯਾਰਡ ਤੱਕ ਜਿਹੜੀ ਆ ਉਹ ਸਾਰੀ ਸਰਚ ਕੀਤੀ ਜਾਂਦੀ ਆ। ਉਹਨੇ 150 ਯਾਰਡ ਦੇ ਉੱਤੇ ਰੂਫ ਦੇ ਉੱਤੇ ਬੰਦਾ ਬੈਠਾ ਸੀ, ਲੋਕਾਂ ਨੇ ਰੌਲਾ ਵੀ ਪਾਇਆ ਵੀ ਭਾਈ ਉੱਥੇ ਇੱਕ ਬੰਦਾ ਘੁੰਮਦਾ ਹੈਗਾ ਆ, ਬੰਦੂਕ ਉਹਦੇ ਕੋਲ, ਉਹਨੇ ਉਹ ਕੀਤਾ, ਇਹ ਕਿਉਂ ਨਹੀਂ ਉਹਦੇ ਤੇ ਜਿਹੜਾ ਐਕਸ਼ਨ ਲਿਆ ਜਾ ਰਿਹਾ ਹੈਗਾ। ਸੋ ਇਹ ਸਾਰੀ ਹੁਣ ਜਿਹੜੀ ਇਨਵੈਸਟੀਗੇਸ਼ਨ ਹੋਊਗੀ, ਮੈਨੂੰ ਤਾਂ ਲੱਗਦਾ ਵੀ ਜਿਹੜੇ ਸੀਕ੍ਰੇਟ ਸਰਵਿਸ ਜਾਂ FBI ਆ ਇਹਨਾਂ ਦੀ ਜਿਹੜੀ ਹੀਅਰਿੰਗ ਵੀ ਹੁਣ ਹੋਊਗੀ ਕਾਂਗਰਸ ਦੇ ਵਿੱਚ, ਇਹ ਕੁਐਸਚਨ ਆਲਰੇਡੀ ਉੱਠ ਰਿਹਾ ਹੈਗਾ ਆ। ਗਨਮੈਨ ਜਿਹੜਾ ਸੀਗਾ ਥਾਮਸ ਮੈਥਿਊ ਕ੍ਰੂਕਸ, ਜਿਸ ਨੂੰ ਬਾਅਦ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ, ਕਲੇਅਰਟਨ ਸਪੋਰਟਸਮੈਨ ਕਲੱਬ, ਇੱਕ ਸ਼ੂਟਿੰਗ ਕਲੱਬ ਆ ਕਲੇਅਰਟਨ ਪੈਂਸਿਲਵੇਨੀਆ ਦੇ ਵਿੱਚ, ਉਸ ਦਾ ਇਹ ਮੈਂਬਰ ਸੀਗਾ। ਇਸਨੇ ਆਪਣੇ ਸਕੂਲ ਦੇ ਵਿੱਚ ਵੀ ਜਿਹੜੀ ਰਾਈਫਲ ਟੀਮ ਦੇ ਵਿੱਚ ਕਹਿ ਲਓ ਵੀ ਸ਼ਾਮਲ ਹੋਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ। ਉਹਨਾਂ ਦੇ ਜਿਹੜੇ ਕਲੱਬ ਦੇ ਲਾਇਰ ਆ, ਉਹਨਾਂ ਨੇ ਕਿਹਾ ਆ, ਰੋਬਰਟ ਐਸ ਬੂਟੇ III, ਵੀ ਅਸੀਂ ਇਸ ਤਰੀਕੇ ਦੀ ਸੈਂਸਲੈਸ ਐਕਟ ਆਫ ਵਾਇਲੈਂਸ ਆ ਜਿਹੜੀ ਉਹ ਵਾਪਰੀ ਆ, ਉਸ ਨੂੰ ਪੂਰੀ ਤਰ੍ਹਾਂ ਅਸੀਂ ਉਸ ਦਾ ਖੰਡਨ ਕਰਦੇ ਹਾਂ ਤੇ ਅਸੀਂ ਕੰਡੋਲੈਂਸਸ ਭੇਜਦੇ ਹਾਂ ਸਾਬਕਾ ਜਿਹੜੇ ਰਾਸ਼ਟਰਪਤੀ ਆ ਤੇ ਜਿਹੜੇ ਮਾਰੇ ਗਏ ਆ ਤੇ ਜਿਹੜੇ ਇੰਜਰਡ ਹੋਏ ਆ ਇਸ ਪੂਰੇ ਗੋਲੀ ਕਾਂਡ ਦੇ ਵਿੱਚ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜਾ ਉਹ ਕਹਿੰਦਾ ਆ, ਉਹ ਮੰਨਦਾ ਆ ਹੁਣ ਵੀ ਇਹ ਸਾਡੀ ਇੱਕ ਸਿਕਿਉਰਿਟੀ ਫੇਲੀਅਰ ਹੋਈ ਆ। ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਅਲੇਹਾਂਦਰੋ ਮੈਯੋਰਕਸ, ਉਹਨਾਂ ਦੇ ਅੰਡਰ ਹੀ ਜਿਹੜੀ ਇਹ ਸੀਕ੍ਰੇਟ ਸਰਵਿਸ ਚੱਲ ਰਹੀ ਹੈਗੀ। ਜਿਹੜੀ ਨਵੀਂ ਡਾਇਰੈਕਟਰ ਆ ਉਸ ਦੇ ਉੱਤੇ ਹੁਣ ਇਸ ਲਈ ਉਹ ਤੱਤੇ ਪਾਣੀ ਚ ਆ, ਉਹ ਕਹਿੰਦੇ ਵੀ DEI ਹਾਇਰਸ ਉਹਨੇ ਬਹੁਤ ਕੀਤੀਆਂ, ਬੀਬੀਆਂ ਭਰਤੀ ਕਰਨ ਦੇ ਉੱਤੇ ਲੱਗੀ ਹੋਈ ਆ। ਚਲੋ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ, ਪਰ ਇੱਕ ਪ੍ਰੈਜ਼ੀਡੈਂਟ ਨੂੰ ਉਹਦੀ ਡੀਟੇਲ ਦੇ ਵਿੱਚ ਕੌਣ ਹੋਣਾ ਚਾਹੀਦਾ, ਕਿੱਦਾਂ ਹੋਣਾ ਚਾਹੀਦਾ, ਕਿੱਥੇ ਸਿਕਿਉਰਿਟੀ ਤੱਕ ਐਡਾ ਵੱਡਾ ਸਿਕਿਉਰਿਟੀ ਲੈਪਸ ਜਿਹੜਾ ਉਹ ਹੋ ਗਿਆ ਹੋਵੇ, ਤਾਂ ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਆ। ਸੋ ਐਨਾਲਾਈਜ਼ ਕਰਨ ਦੀ ਲੋੜ ਆ। ਇਹਦੇ ਵਿੱਚ ਪੈਂਸਿਲਵੇਨੀਆ ਬੈਟਲ ਗਰਾਊਂਡ ਸਟੇਟ ਆ, ਇਹ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ, ਤੇ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇੱਕ ਸਵਿੰਗ ਆ ਉਹ ਆ ਸਕਦਾ ਆ, ਕਿਉਂਕਿ ਜਿਹੜੀ ਦ੍ਰਿੜਤਾ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉੱਥੇ ਉੱਠ ਕੇ ਦੁਬਾਰਾ ਉਹਨਾਂ ਨੇ ਫਾਈਟ ਜਿਹੜਾ ਉਹ ਆਖਿਆ, ਦੈਟਸ ਵਾਟ ਅਮਰੀਕਾ ਇਜ਼। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕਮੈਂਟੇਟਰ ਆ, ਚਾਹੇ ਲੈਫਟ ਦੇ ਆ ਚਾਹੇ ਰਾਈਟ ਦੇ ਆ, ਰਾਈਟ ਵਾਲਿਆਂ ਨੇ ਤਾਂ ਆਬਵੀਅਸਲੀ ਥੋੜਾ ਜ਼ਿਆਦਾ ਕਹਿਣਾ ਆ, ਪਰ ਉਹ ਕਹਿੰਦੇ ਵੀ ਇਹੀ ਆ ਵੀ ਮੌਤ ਦੇ ਸਾਹਮਣੇ ਆ ਕੇ ਵੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਜਜ਼ਬਾ ਤੇ ਦ੍ਰਿੜਤਾ ਜਿਹੜੀ ਆ ਉਹ ਦਿਖਾਈ ਆ, ਉਹ ਇੱਕ ਬਹੁਤ ਵੱਡੀ ਜਿਹੜੀ ਇੱਕ ਗੱਲ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ, ਕੀ ਇਸ ਦੀ ਪੂਰੀ ਜਾਂਚ ਹੁੰਦੀ ਆ, ਕਿੱਥੋਂ ਜਿਹੜੀ ਚੀਜ਼ ਕਿੱਦਾਂ ਇਹ ਨਿਕਲ ਕੇ ਆਉਂਦੀ ਆ, ਇਹ ਦੇਖਣ ਵਾਲੀ ਗੱਲ ਆ। ਸੋ 20 ਸਾਲਾਂ ਦਾ ਮੁੰਡਾ ਸੀਗਾ ਇਹ ਮੈਥਿਊ ਜਿਹੜਾ ਕ੍ਰੂਕਸ, ਜਿਸ ਨੇ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਰਿਪੋਰਟ ਆ ਰਹੀ ਆ, ਕਨਫਰਮਡ ਨਹੀਂ ਹੈ, ਇਹ ਐਸੋਸੀਏਟ ਪ੍ਰੈਸ ਨੇ ਜਿਹੜਾ ਇਹ ਰਿਪੋਰਟ ਪੇਸ਼ ਕੀਤੀ ਸੀ, ਕਿਹਾ ਸੀਗਾ ਵੀ ਜਦ ਇਹ ਰਾਈਫਲ ਲੈ ਕੇ ਉੱਤੇ ਚੜਿਆ ਸੀ, ਇੱਕ ਪੁਲਿਸ ਵਾਲੇ ਨੇ ਇਸ ਨੂੰ ਡੱਕਣ ਦੀ ਕੋਸ਼ਿਸ਼ ਕੀਤੀ, ਇਸ ਨੇ ਜਿਹੜੀ ਰਾਈਫਲ ਪੁਲਿਸ ਵਾਲੇ ਵੱਲ ਕੀਤੀ, ਉਹ ਰਿਟਰੀਟ ਕਰ ਗਿਆ। ਪਰ ਸਵਾਲ ਤਾਂ ਇਹ ਆਇਆ ਵੀ ਜੇ ਉਸਨੇ ਰਾਈਫਲ ਇਦਾਂ ਪੁਲਿਸ ਵਾਲੇ ਨੂੰ ਦਿਖਾਈ ਸੀ ਤੇ ਐਮਰਜੈਂਸੀ ਤੌਰ ਦੇ ਉੱਤੇ ਉਸੇ ਵੇਲੇ ਕਿਉਂ ਨਹੀਂ ਪ੍ਰੈਜ਼ੀਡੈਂਟ ਨੂੰ ਸਟੇਜ ਤੋਂ ਜਿਹੜਾ ਉਹ ਲਾ ਲਿਆ ਗਿਆ? ਕੀ ਉਹਨਾਂ ਨੇ ਇੱਕ ਦੂਜੇ ਨੂੰ ਗੱਲ ਨਹੀਂ ਕੀਤੀ? ਐਡਾ ਜਿਹੜਾ ਕਮਿਊਨੀਕੇਸ਼ਨ ਫੇਲੀਅਰ ਜਿਹੜਾ ਆ ਉਹ ਕਿਉਂ ਜਿਹੜਾ ਇਸ ਦੇ ਵਿੱਚ ਹੋਇਆ ਆ? ਸੋ ਇਹ ਹੁਣ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹ ਮਿਲਦੇ ਨੇ। ਪਰ
ਕੀ ਆਈਡੀਓਲੋਜੀ ਸੀ, ਕੀ ਇਸ ਦੇ ਪਿੱਛੇ ਗੱਲਾਂ ਸੀ, ਉਹ ਦੇਖਣ ਵਾਲੀ ਗੱਲ ਆ। ਜਿਹੜੇ ਰਿਪਬਲਿਕਨ ਆ ਕੁਛ ਆ ਉਹ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਨਿਸ਼ਾਨਾ ਸਾਧ ਰਹੇ ਆ, ਕਿਉਂਕਿ ਕੁਛ ਦਿਨ ਪਹਿਲਾਂ ਉਹਨਾਂ ਨੇ ਜਿਹੜਾ ਪੁੱਟ ਹਿਮ ਇਨ ਬੁਲਜ਼ ਆਈ ਕਰਕੇ ਜਿਹੜਾ ਇੱਕ ਸਪੀਚ ਜਿਹੜੀ ਦਿੱਤੀ ਸੀ, ਨੋ ਡਾਊਟ ਉਹਨਾਂ ਨੇ ਉਹਨਾਂ ਨੂੰ ਮਾਰਨ ਦੀ ਗੱਲ ਤਾਂ ਨਹੀਂ ਆਖੀ ਹੋਊਗੀ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੂਜ਼ਰ ਤੇ ਹੋਰ ਕੁਝ ਜਿਹੜਾ ਉਹ ਕਹਿ ਰਹੇ ਸੀਗੇ, ਉਹ ਸਾਰੀਆਂ ਗੱਲਾਂ ਹੁਣ ਨਿਸ਼ਾਨੇ ਦੇ ਵਿੱਚ ਆਈਆਂ। ਸੇਮ ਤਰੀਕੇ ਦੇ ਨਾਲ ਜਦੋਂ ਟਰੰਪ ਹੁਣਾਂ ਦੇ ਸ਼ਬਦਾਂ ਤੋਂ ਬਾਅਦ 'ਚ 6 ਜਨਵਰੀ ਵਾਲੀ ਹਿੰਸਾ ਹੋਈ ਸੀਗੀ, ਤਾਂ ਉਸ ਤੋਂ ਲੈ ਕੇ ਜਿੱਦਾਂ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ ਆ, ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਇਹ ਕੀਤਾ ਜਾਊਗਾ ਜਾਂ ਬਾਕੀ ਜਿਹੜਾ ਰੈਟੋਰਿਕ ਆ ਜੋ ਚੱਲ ਰਿਹਾ ਆ, ਲੈਫਟ ਵਾਲੇ ਵੀ ਕਰਦੇ ਆ ਤੇ ਜੋ ਰਾਈਟ ਵਾਲੇ ਵੀ ਕਰਦੇ ਆ, ਉਹ ਦੇਖਣ ਵਾਲੀ ਗੱਲ ਆ। ਪਰ ਇਸ ਟਾਈਮ ਅਮਰੀਕਾ ਇਦਾਂ ਦਾ ਨਹੀਂ ਆ, ਨਾ ਹੀ ਇਦਾਂ ਦਾ ਹੋਣਾ ਚਾਹੀਦਾ ਆ, ਨਾ ਹੀ ਇਦਾਂ ਦਾ ਜਿਹੜਾ ਉਹ ਰਵੇ। ਇਸੇ ਦੀ ਆਪਾਂ ਕਾਮਨਾ ਕਰਦੇ ਆ। ਤੇ ਭਾਈ ਜਿਹੜਾ ਗੁੱਸਾ ਆ ਇਸ ਨੂੰ ਥੋੜਾ ਜਿਹਾ ਪੀਣ ਦੀ ਜ਼ਰੂਰਤ ਆ, ਤੇ ਲੀਡਰਾਂ ਨੂੰ ਵੀ ਜਿਹੜੀ ਆਪਣੀ ਬਿਆਨਬਾਜ਼ੀ ਦੇ ਵਿੱਚ ਥੋੜੀ ਸ਼ਾਲੀਨਤਾ ਜਿਹੜੀ ਉਹ ਲਿਆਉਣ ਦੀ ਜ਼ਰੂਰਤ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਹੋਣਗੇ ਉਹਨਾਂ ਦੇ ਨਾਮ ਉਹ ਮਿਲਵਾਕੀ ਦੇ ਵਿੱਚ ਜਿਹੜੀ ਕਨਵੈਨਸ਼ਨ ਹੋਣੀ ਆ ਉੱਥੇ ਅਨਾਉਂਸ ਕਰਨ ਜਾ ਰਹੇ ਹੈਗੇ ਆ। ਇਹ ਉਹਨਾਂ ਨੇ ਫੌਕਸ ਨਿਊਜ਼ ਦੇ ਬ੍ਰੈਟ ਬੇਅਰ ਆ ਉਹਨਾਂ ਨੂੰ ਇਹ ਦੱਸਿਆ ਆ ਵੀ ਅੱਜ ਉਹ ਅਨਾਉਂਸ ਕਰ ਸਕਦੇ ਹੈਗੇ ਆ। ਤੇ ਉਹਨਾਂ ਨੇ ਇਹ ਵੀ ਕਿਹਾ ਆ ਵੀ ਉਹਨਾਂ ਦਾ ਜਿਹੜਾ ਸਪੀਚ ਆ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ, ਉਹ ਟੋਟਲੀ ਹੁਣ ਚੇਂਜ ਕੀਤਾ ਹੈਗਾ। ਉਹ ਫੋਕਸ ਕਰੂਗੇ ਯੂਨਿਟੀ ਤੇ, ਲੈਸ ਔਨ ਪ੍ਰੈਜ਼ੀਡੈਂਟ ਬਾਈਡਨ, ਹਨਾ। ਸੋ ਇੱਕ ਨਿੱਕੀ ਹੈਲੀ ਹੋਣੀ ਵੀ ਜੋ ਸਪੋਕਸਵੂਮਨ ਹੈਗੇ ਆ, ਉਹ ਕੈਂਡੀਡੇਟ ਸੀਗੇ ਪ੍ਰੈਜ਼ੀਡੈਂਸ਼ੀਅਲ ਪਰ ਡ੍ਰੌਪ ਕਰ ਗਏ। ਉਹਨਾਂ ਦੇ ਪਹਿਲਾਂ ਨਾਮ ਨਹੀਂ ਸੀ ਇਸ ਕਨਵੈਨਸ਼ਨ 'ਚ, ਹੁਣ ਉਹ ਕਹਿੰਦੇ ਵੀ ਉਹ ਵੀ ਬੋਲਣ ਜਾ ਰਹੇ ਹੈਗੇ ਆ। ਦੂਸਰੇ ਪਾਸੇ ਕਹਿੰਦੇ ਵੀ 5000 ਦੇ ਕਰੀਬ ਜਿਹੜੇ ਪ੍ਰੋਟੈਸਟਰਸ ਆ ਉਹ ਵੀ ਮਿਲਵਾਕੀ ਦੇ ਵਿੱਚ ਇਕੱਠੇ ਹੋਏ ਹੈਗੇ ਆ, ਜੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਅਗੇਂਸਟ ਹੈਗੇ ਆ। ਬਹੁਤ ਸਾਰੇ ਜਿਹੜੇ ਇਨਵੈਸਟਰਸ ਆ ਉਹ ਉਹਨਾਂ ਦੇ ਟਰੂਥ ਸੋਸ਼ਲ ਤੇ ਜਿਹੜਾ ਟਰੰਪ ਟ੍ਰੇਡ ਆ ਉਹਦੇ ਉੱਤੇ ਵੀ ਬੈਟ ਲਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਫਿਰ ਇੱਕ ਵਾਰ ਬਰੀਫ ਕੀਤਾ ਗਿਆ ਸ਼ੂਟਿੰਗ ਦੀ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ। ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਐਲੇਜੈਂਡਰੋ ਮੈਯੋਰਕਸ ਆ, ਉਹਨਾਂ ਨੇ ਉਹਨਾਂ ਨੂੰ ਜਿਹੜਾ ਬਰੀਫ ਕੀਤਾ ਹੈਗਾ, ਜਿਹਦੇ ਵਿੱਚ ਅਟਾਰਨੀ ਜਨਰਲ ਮੈਰਿਕ ਗਾਰਲੈਂਡ, FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਤੇ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਕਿਮ ਚੀਟਲ ਵੀ ਹਾਜ਼ਰ ਸੀਗੇ। ਪ੍ਰੋਟੈਸਟਰਸ ਕਹਿੰਦੇ ਵੀ ਨੋ ਮੈਟਰ ਬਟ ਅਸੀਂ ਉੱਥੇ ਪੂਰੇ ਹਾਜ਼ਰ ਹੋਵਾਂਗੇ। ਸੋ ਅੱਜ ਕਈ ਨਿਊਜ਼ ਜਿਹੜੀਆਂ ਨਵੀਆਂ ਆਉਣਗੀਆਂ ਵਾਈਸ ਪ੍ਰੈਜ਼ੀਡੈਂਟ ਪਿਕ ਦੇ ਵਿੱਚ, ਤੇ ਕਿਹੜੇ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਹੋਣਗੇ। ਦੂਸਰਾ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਜਿਹੜਾ ਲੈਕਚਰ ਦਿੰਦੇ ਆ, ਭਾਸ਼ਣ ਦਿੰਦੇ ਆ, ਉਹਦੇ ਵਿੱਚ ਕਿਹਦੇ ਉੱਤੇ ਉਹ ਜ਼ਿਆਦਾ ਫੋਕਸ ਕਰਨਗੇ। ਪਰ ਖਬਰਾਂ ਇਹੀ ਆ ਰਹੀਆਂ ਕਹਿੰਦੇ ਵੀ ਉਹ ਯੂਨਿਟੀ ਦੇ ਉੱਤੇ ਜੋ ਆ ਫੋਕਸ ਕਰਨਗੇ। ਤੇ ਤੀਸਰਾ ਅੱਜ ਰਾਜਕਨਵੀਰ ਸਿੰਘ ਜੀ, ਜਿਹੜੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਆ ਉਹਨਾਂ ਦੇ ਉੱਤੇ ਜਿਹੜਾ ਇੱਕ ਕਲਾਸੀਫਾਈਡ ਡਾਕੂਮੈਂਟਸ ਵਾਲਾ ਜਿਹੜਾ ਕੇਸ ਆ, ਉਹ ਇੱਕ ਜੱਜ ਨੇ ਡਿਸਮਿਸ ਕਰ ਦਿੱਤਾ ਹੈਗਾ। ਕਹਿੰਦੇ ਵੀ ਜੱਜ ਨੇ ਰੂਲ ਕੀਤਾ ਵੀ ਜੋ ਸਪੈਸ਼ਲ ਕੌਂਸਲ ਜੈਕ ਸਮਿਥ ਨੂੰ ਲਾਇਆ ਗਿਆ ਸੀ ਉਹ ਅਨਲਾਫੁਲ ਸੀਗਾ। ਜੀ ਬਿਲਕੁਲ, ਇਹ ਜੱਜ ਐਲੀਨ ਕੈਨਨ, ਇਹ ਟਰੰਪ ਅਪੁਆਇੰਟੀ ਹੀ ਜੱਜ ਨੇ। ਇਹਨਾਂ ਦੀ ਅਦਾਲਤ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ ਇਹਨਾਂ ਦੇ ਕਲਾਸੀਫਾਈਡ ਡਾਕੂਮੈਂਟਸ ਦਾ। ਪਹਿਲਾਂ ਕਾਫੀ ਜ਼ਿਆਦਾ ਇਸ ਦੇ ਵਿੱਚ ਚਰਚਾ ਸੀ, ਕਿਉਂਕਿ ਜਿਹੜੇ ਮਾਰ-ਆ-ਲਾਗੋ ਦੇ ਵਿੱਚ ਜਿਹੜਾ ਛਾਪੇਮਾਰੀ ਹੋਈ ਸੀਗੀ FBI ਦੇ ਦੁਆਰਾ, ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਗੁਪਤ ਦਸਤਾਵੇਜ਼ ਆ ਉੱਥੋਂ ਲੱਭੇ ਸੀਗੇ, ਜਿਹੜੇ ਟਰੰਪ ਹੁਣੀ ਆਪਣੇ ਨਾਲ ਹੀ ਲੈ ਗਏ ਸੀਗੇ, ਜਿਨ੍ਹਾਂ 'ਚ ਕਈ ਤਰੀਕੇ ਦੀਆਂ ਜਿਹੜੀਆਂ ਉਹ ਚੀਜ਼ਾਂ ਸੀਗੀਆਂ। ਸੋ ਕਲਾਸੀਫਾਈਡ ਡਾਕੂਮੈਂਟ ਕੇਸ ਦੇ ਵਿੱਚ ਟਰੰਪ ਹੁਣਾਂ ਨੂੰ ਅੱਜ ਕਹਿ ਸਕਦੇ ਹਾਂ ਵੀ ਜਿੱਤ ਪ੍ਰਾਪਤ ਹੋਈ ਆ। ਜੱਜ ਨੇ, ਉਹਨਾਂ ਦੇ ਦੁਆਰਾ ਅਪੁਆਇੰਟ ਕੀਤੀ ਗਈ ਜੱਜ ਨੇ ਉਹ ਕੇਸ ਨੂੰ ਜਿਹੜਾ ਉਹ ਡਿਸਮਿਸ ਕਰ ਦਿੱਤਾ ਆ। ਇਸ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਇਹ ਇੱਕ ਬਹੁਤ ਹੀ ਮਿਸਗਾਈਡਡ ਰੂਲਿੰਗ ਆ, ਇਹ ਇੱਕ ਬਹੁਤ ਹੀ ਗਲਤ ਪ੍ਰੈਸੀਡੈਂਟ ਅੱਜ ਜਿਹੜਾ ਉਹ ਜਿਹੜਾ ਸਾਬਤ ਹੋਇਆ ਆ, ਅਤੇ ਕਹਿੰਦੇ ਵੀ ਫਰਦਰ ਪ੍ਰੂਫ ਆ ਵੀ ਡੈਮੋਕ੍ਰੇਸੀ ਦੀਆਂ ਸਾਡੀਆਂ ਜਿਹੜੀਆਂ ਗਾਰਡ ਰੇਲਸ ਆ ਉਹ ਡਿੱਗ ਰਹੀਆਂ। ਇਹ ਐਡਮ ਸ਼ਿਫਟ ਦਾ ਬਿਆਨ ਸੀ। ਐਰਿਕ ਸਵੈਲਵੈਲ ਨੇ ਜਿਹੜਾ ਉਹ ਕਿਹਾ ਆ ਵੀ ਕਹਿੰਦੇ ਵੀ ਇਹ ਮੈਡਮੈਨ ਵੁੱਡ ਸੂਨ ਬੀ ਬੈਕ। ਕਹਿੰਦੇ ਵੀ ਯੂਨੀਫਾਈਂਗ ਜਿਹੜਾ ਆ ਇਸ ਦੇ ਵਿੱਚ ਉਹ ਸ਼ਮਤਾ ਨਹੀਂ ਹੈਗੀ। ਰਿਪਰੈਜ਼ੈਂਟੇਟਿਵ ਰੌਲ ਗ੍ਰੀਜਾਵਲਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸਮਿਸਲ ਹੋਇਆ ਹੈ ਕੇਸ ਦਾ, ਇੱਥੋਂ ਸਾਫ਼ ਨਜ਼ਰ ਆ ਰਿਹਾ ਆ ਵੀ ਬਾਇਸ ਹੈਗਾ ਆ ਪ੍ਰੈਜ਼ੀਡੈਂਟ ਟਰੰਪ ਦੇ ਵੱਲ ਨੂੰ, ਤੇ ਜਿਹੜਾ ਓਪੀਨੀਅਨ ਆ ਜਿਹੜਾ ਰਾਈਟ ਵਿੰਗ ਸੁਪਰੀਮ ਕੋਰਟ ਜਸਟਿਸ ਕਲੈਰੈਂਸ ਥਾਮਸ ਦਾ, ਉਸ ਦੇ ਉੱਤੇ ਜਿਹੜਾ ਆਧਾਰਿਤ ਕੀਤਾ ਹੈ। ਡਿਸਮਿਸਲ ਕਹਿੰਦੇ ਵੀ ਉਦੋਂ ਆਇਆ ਜਦੋਂ ਸੁਪਰੀਮ ਕੋਰਟ
ਕਲੈਰੈਂਸ ਥੋਮਸ ਆ, ਉਹਨਾਂ ਨੇ ਕ੍ਰਿਟਿਸਿਜ਼ਮ ਕੀਤਾ ਸੀਗਾ ਜੈਕ ਸਮਿਥ ਦੀ ਜਿਹੜੀ ਅਪਾਇੰਟਮੈਂਟ ਦਾ, ਜਦ ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਕੇਸ ਆਇਆ ਸੀ। ਸੋ ਜਿਹੜੀ ਜੱਜ ਐਲੀਨ ਕੈਨਨ ਆ, ਉਹਨਾਂ ਨੇ ਵੀ ਉਸੇ ਹੀ ਲੱਗਦਾ ਆਰਗੂਮੈਂਟ ਦਾ ਸਹਾਰਾ ਲੈਂਦੇ ਹੋਏ ਇਹ ਕਿਹਾ ਵੀ ਜੈਕ ਸਮਿਥ ਦੀ ਜਿਹੜੀ ਅਪਾਇੰਟਮੈਂਟ ਆ, ਉਸ ਨੂੰ ਉਹਦੀ ਅਪਾਇੰਟਮੈਂਟ ਜਿਹੜੀ ਸੰਵਿਧਾਨ ਦੀ ਉਲੰਘਣਾ ਜਿਹੜੀ ਉਹ ਕਰਦੀ ਆ। ਉਹਨਾਂ ਨੇ ਇਹ ਰੂਲ ਨਹੀਂ ਕੀਤਾ ਵੀ ਟਰੰਪ ਦਾ ਬਿਹੇਵੀਅਰ ਇਸ ਦੇ ਵਿੱਚ ਠੀਕ ਸੀ ਜਾਂ ਗਲਤ ਸੀ, ਸਿਰਫ ਇਸ ਚੀਜ਼ ਦੇ ਉੱਤੇ ਵੀ ਜੈਕ ਸਮਿਥ ਦੀ ਅਪਾਇੰਟਮੈਂਟ ਆ ਜਨਰਲ ਸਪੈਸ਼ਲ ਕੌਂਸਲ ਦੀ, ਉਸਨੇ ਕਨਸਟੀਟਿਊਸ਼ਨ ਦੀ ਉਲੰਘਣਾ ਕੀਤੀ ਆ, ਇਸ ਕਰਕੇ ਉਹ ਕੇਸ ਨੂੰ ਉਹਨਾਂ ਨੇ ਡਿਸਮਿਸ ਜਿਹੜਾ ਉਹ ਕਰ ਦਿੱਤਾ ਆ। ਟਰੰਪ ਹੁਣੀ ਇਹ ਕਹਿ ਰਹੇ ਆ ਵੀ ਉਹਨਾਂ ਦੇ ਉੱਤੇ ਜਿਹੜੇ ਹੋਰ ਵੀ ਕੇਸ ਨੇ ਉਸ ਨੂੰ ਉਹ ਜਿਹੜੇ ਉਹ ਡਿਸਮਿਸ ਹੋ ਜਾਣਗੇ। ਸੋ ਲੈਟਸ ਸੀ ਕੀ ਬਣਦਾ ਹੈ। ਨੋ ਡਾਊਟ ਉਹਨਾਂ ਦੇ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ ਬਚੇ ਆ, ਪਰ ਇਹ ਨਹੀਂ ਆ ਵੀ ਉਹਨਾਂ ਦਾ ਵਿਚਾਰਕ ਮਤਭੇਦ ਨਹੀਂ ਹੋਊਗਾ ਵੀ ਡੈਮੋਕ੍ਰੇਟਸ ਸ਼ਾਇਦ ਉਹਨਾਂ ਦੀ ਕਿਸੇ ਵੀ ਗੱਲ ਨੂੰ ਹੁਣ ਕੁਝ ਹੋਰ ਨਹੀਂ ਕਹਿਣਗੇ। ਸੋ ਜਿੱਦਾਂ ਤੁਸੀਂ ਵੀ ਦੱਸਿਆ ਸੀਗਾ ਵੀ ਤਾਂ ਵੀ ਜਿਹੜੇ ਉਸ ਦਾ ਪ੍ਰੋਟੈਸਟ ਕਰਨ ਦੇ ਲਈ RNC ਦੇ ਬਾਹਰ ਜਿਹੜੇ ਲੋਕ ਆ ਉੱਥੇ ਪਹੁੰਚ ਰਹੇ ਨੇ। ਇੱਕ ਬ੍ਰੇਕ ਦਾ ਵਕਤ ਹੋ ਗਿਆ ਜੋ ਸਿੰਘ ਜੀ, ਬ੍ਰੇਕ ਤੋਂ ਬਾਅਦ ਚ ਮੁੜਦੇ ਹਾਂ ਵਾਪਸ ਤੇ ਹੋਰ ਖਬਰਾਂ ਦੇ ਨਾਲ ਤੁਹਾਡੇ ਨਾਲ ਜੁੜਦੇ ਹਾਂ।
ब्रेक तो बाद एक बारी फिर आप सबका स्वागत है। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਜੋ ਆ ਅੱਗਾਂ ਲੱਗੀਆਂ ਹੋਈਆਂ ਆ, ਕਹਿੰਦੇ ਪਈ 20,000 ਏਕੜ ਤੋਂ ਵੱਧ ਸੜ ਕੇ ਸੁਆਹ ਹੋ ਚੁੱਕਾ ਆ ਤੇ ਫੋਰਸ ਇਵੈਕੂਏਸ਼ਨਸ ਵੀ ਹੋਈਆਂ ਹੈਗੀਆਂ। ਕਰਨ ਤੇ ਸੈਨ ਲੂਇਸ ਓਬਿਸਪੋ ਕਾਉਂਟੀਜ਼ ਦੇ ਵਿੱਚ ਕਾਫੀ ਮਲਟੀਪਲ ਵਾਈਲਡ ਫਾਇਰਸ ਹੈਗੀਆਂ ਆ, ਜਿਹਦੇ ਕਰਕੇ 1,000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਸੰਡੇ ਨੂੰ, ਐਤਵਾਰ ਨੂੰ, ਯਾਨੀ ਕਿ ਜਿਹੜਾ ਹਾਈਵੇ 5 ਆ ਉਹ ਬੰਦ ਵੀ ਕਰਨਾ ਪਿਆ ਇੱਕ ਜਗ੍ਹਾ ਦੇ ਉੱਤੇ, ਜਦੋਂ ਜਿਹੜੀਆਂ ਲੌਸਟ ਹਿਲ ਫਾਇਰਸ ਕਰਨ ਕਾਉਂਟੀ ਦੇ ਵਿੱਚ ਉਸਨੇ 500 ਤੋਂ ਵੱਧ ਏਕੜ ਜਿਹੜੇ ਸੜ ਕੇ ਸੁਆਹ ਕਰ ਦਿੱਤੇ ਹੈਗੇ ਆ। ਇੱਕ ਸੈਚਰਡੇ ਨੂੰ ਇੱਕ ਟਿਹੌਨ ਰੇਂਚ ਦੇ ਵਿੱਚ ਵੀ ਜਿਹੜੀ ਅੱਗ ਆ ਉਹ ਸਟਾਰਟ ਹੋਈ ਸੀ। ਇਹ ਬੜਾ ਵੱਡਾ ਰੇਂਚ ਆ, 2,70,000 ਏਕੜ ਦਾ ਪ੍ਰਾਈਵੇਟ ਪ੍ਰਾਪਰਟੀ ਹੈਗੀ ਆ ਤੇ ਜਿਹਦੇ 10,000 ਏਕੜ ਆਲਰੇਡੀ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਵੀ ਇੱਕ ਹਰੀਕੇਨ ਫਾਇਰ ਲੱਗੀ ਹੋਈ ਆ, ਜਿਹਦੇ ਨਾਲ 13,000 ਦੇ ਕਰੀਬ, ਐਗਜ਼ੈਕਟਲੀ 12,678 ਏਕੜ ਸੜ ਕੇ ਜਿਹੜੇ ਸੁਆਹ ਹੋ ਚੁੱਕੇ ਹੈਗੇ ਆ। ਇਸੇ ਤਰ੍ਹਾਂ ਇੱਕ ਵਾਈਟ ਫਾਇਰ ਵੀ ਲੱਗੀ ਹੋਈ ਆ ਟਵਿਨ ਲੇਕਸ ਵਾਲੇ ਏਰੀਏ ਦੇ ਵਿੱਚ। ਜੀ, ਅਗਲੀ ਜਿਹੜੀ ਖਬਰ ਆ ਰਹੀ ਆ ਗਾਜ਼ਾ ਤੋਂ, ਜਿੱਥੇ ਇੱਕ ਕਹਿੰਦੇ ਵੀ ਮੇਕਸ਼ਿਫਟ ਮੌਸਕ ਦੇ ਵਿੱਚ ਸਟ੍ਰਾਈਕ ਹੋਈ। ਇਸ ਮਸਜਿਦ ਦੇ ਵਿੱਚ 22 ਜਾਣਿਆਂ ਦੀ ਮੌਤ ਹੋਈ ਆ। ਗਾਜ਼ਾ ਸਿਟੀ ਕੈਂਪ ਦੇ ਵਿੱਚ ਇਹ ਘਟਨਾ ਵਾਪਰੀ ਆ, ਉੱਥੋਂ ਦੇ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਹੈਗਾ ਆ। ਅਲ ਅਹਲੀ ਹਸਪਤਾਲ ਦੇ ਹੈੱਡ ਨੇ ਜਿਹੜੇ ਐਮਰਜੈਂਸੀ ਰੂਪ ਦੇ ਡਾਕਟਰ ਅਮਜਦ ਅਲੀਵਾ, ਉਹਨਾਂ ਨੇ ਦੱਸਿਆ ਵੀ 20 ਜਣੇ ਬੰਦੇ ਜਿਹੜੇ ਉਹ ਮਾਰੇ ਗਏ ਆ ਇਸ ਸਟ੍ਰਾਈਕ ਦੇ ਵਿੱਚ, ਜਿਹੜਾ ਫੀਲਡ ਮੌਸਕ ਅਲ ਸ਼ਾਟੀ ਕੈਂਪ ਦੇ ਵਿੱਚ ਸੀਗੀ। ਤੇ ਇਸ ਤੋਂ ਇਲਾਵਾ 2 ਜਾਣਿਆਂ ਦੀ ਹੋਰ ਮੌਤ ਹੋਈ ਆ ਹਸਪਤਾਲ ਦੇ ਵਿੱਚ ਉਹਨਾਂ ਦੀਆਂ ਸੱਟਾਂ ਦੇ ਕਰਕੇ। ਇਜ਼ਰਾਈਲੀ ਡਿਫੈਂਸ ਫੋਰਸਿਸ ਤੋਂ ਕਮੈਂਟ ਜਿਹੜਾ ਉਹ ਮੰਗਿਆ ਗਿਆ ਸੀਗਾ ਤੇ ਉਹਨਾਂ ਨੇ ਜਿਹੜੇ ਸਪੋਕਸਪਰਸਨ ਸੀਗੇ ਉਹਨਾਂ ਨੇ ਦੱਸਿਆ ਵੀ ਬੋmbਿੰਗ ਹੈਪਨ ਹੋਈ ਆ ਮਿਡਲ ਆਫ ਨੂਨ ਪ੍ਰੇਅਰ, ਜਦੋਂ ਸਿਖਰ ਦੁਪਹਿਰੇ ਜਿਹੜੀ ਨਮਾਜ਼ ਪੜ੍ਹਦੇ ਆ ਉਸ ਦੇ ਦੌਰਾਨ, ਤੇ ਜਿਹੜੀਆਂ ਇੰਜਰੀਜ਼ ਵਾਪਰੀਆਂ ਆ ਉਸ ਦੇ ਕਰਕੇ ਤੇ ਜਿਹੜੀਆਂ ਮੌਤਾਂ ਹੋਈਆਂ ਆ ਉਸੇ ਦੇ ਕਰਕੇ। ਵੀਡੀਓਜ਼ ਜਿਹੜੀਆਂ ਸੀਨ ਤੋਂ ਸਾਹਮਣੇ ਆ ਰਹੀਆਂ ਵੀ ਜਿਸ ਤਰੀਕੇ ਦੇ ਨਾਲ ਦੇਹਾਂ ਆ, ਲਾਸ਼ਾਂ ਆ, ਉਹਨਾਂ ਨੂੰ ਲੋਕ ਜਿਹੜੇ ਆ ਉਹ ਚੱਕ ਕੇ ਲਈ ਜਿਹੜੇ ਉਹ ਜਾ ਰਹੇ ਆ। UN ਹਿਊਮਨ ਰਾਈਟ ਆਫਿਸ ਨੇ ਕਮੈਂਟ ਕੀਤਾ ਇਸ ਇਨਸੀਡੈਂਟ ਦੇ ਉੱਤੇ ਵੀ IDF ਨੇ ਕਹਿੰਦੇ ਵੀ ਮੇਕਸ਼ਿਫਟ ਮੌਸਕ ਦੇ ਉੱਤੇ ਇੱਕ ਸਟ੍ਰਾਈਕ ਕੀਤੀ ਆ, ਜਿਸ ਦੇ ਵਿੱਚ 22 ਜਾਣਿਆਂ ਦੀ ਮੌਤ ਹੋਈ ਆ। IDF ਨੇ ਇਸ ਤੋਂ ਇਲਾਵਾ ਹੋਰ ਕੋਈ ਕਮੈਂਟ ਇਸ ਉੱਤੇ ਨਹੀਂ ਕੀਤਾ ਹੈਗਾ। ਇੱਕ ਵਾਰੀ ਫੇਰ ਕਹਿ ਸਕਦੇ ਹਾਂ ਵੀ ਅਤਿਆਚਾਰ ਇਹਨਾਂ ਲੋਕਾਂ ਦੇ ਨਾਲ ਜੋ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਗਏ ਸੀ ਉੱਥੇ ਹੋਇਆ ਆ। ਜੀ ਬਿਲਕੁਲ, ਸੋ ਬਹੁਤ ਹੀ ਮਾੜੀ ਖਬਰ ਜਿਹੜੀ ਆ ਰਹੀ ਆ। ਹਜੇ ਪਿਛਲੇ ਦਿਨਾਂ 'ਚ 91 ਜਣੇ ਹੋਰ ਮਾਰੇ ਗਏ ਸੀ, ਜਿੱਥੇ ਉਹ ਕਹਿੰਦੇ ਵੀ ਅਸੀਂ ਹਮਾਸ ਦੇ ਟੈਰਰਿਸਟ ਨੂੰ ਅਟੈਕ ਕਰ ਰਹੇ ਸੀਗੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਹੀਟ ਵੇਵ ਨੂੰ ਲੈ ਕੇ ਹੈਗੀ ਆ। ਗਰਮੀ ਕਹਿੰਦੇ ਇੰਨੀ ਜ਼ਿਆਦਾ ਆ, ਈਵਨ ਲਾਸ ਵੈਗਸ ਵਰਗੇ ਸ਼ਹਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਆ।
ਕਹਿੰਦੇ ਵੀ ਲੋਕ ਸਾਈਡ ਵਾਕ ਦੇ ਉੱਤੇ ਜਿਹੜੇ ਆਂਡੇ ਆ ਉਹਨਾਂ ਨੂੰ ਕੁੱਕ ਕਰ ਰਹੇ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਦਾਂ ਗਰਮੀ ਜਿਹੜੀ ਆ ਤੁਸੀਂ ਸੀਮਿੰਟ ਤੇ ਰੱਖ ਦਿਓ ਤੇ ਕਹਿੰਦੇ ਜਿਹੜਾ ਆਂਡਾ ਆ ਉਹ ਕੁੱਕ ਹੋ ਜਾਂਦਾ ਹੈਗਾ, ਫਰਾਈ ਹੋ ਜਾਂਦਾ ਹੈ। ਲਾਸ ਵੇਗਸ ਦਾ ਜਿਹੜਾ ਸਟ੍ਰਿਪ ਹੈਗਾ ਆ ਜਿੱਥੇ ਟੂਰਿਸਟ ਖਚਾ ਖਚ ਭਰੇ ਹੁੰਦੇ ਹੈਗੇ ਆ, ਉੱਥੇ ਕਹਿੰਦੇ ਵੀ ਬਹੁਤ ਘੱਟ ਲੋਕ ਜਿਹੜੇ ਆ ਤੁਰ ਰਹੇ ਹੈਗੇ, ਖਾਸ ਕਰਕੇ ਡਾਊਨਟਾਊਨ ਦਾ ਜਿਹੜਾ ਫਰੀਮੋਂਟ ਸਟਰੀਟ ਏਰੀਆ ਹੈਗਾ, ਉੱਥੇ ਬਹੁਤ ਘੱਟ ਲੋਕ ਆ। 115 ਡਿਗਰੀ ਟੈਂਪਰੇਚਰ ਲਗਾਤਾਰ 7 ਦਿਨ ਰਿਹਾ ਹੈਗਾ। ਸੋ ਕਹਿੰਦੇ ਵੀ ਟੋਟਲੀ ਡਿਫਰੈਂਟ ਕਾਈਂਡ ਆਫ ਟੈਂਪਰੇਚਰ ਆ ਇਸ ਵਾਰੀ। ਨੈਸ਼ਨਲ ਵੈਦਰ ਸਰਵਿਸ ਨੇ ਜਿਹੜਾ ਰਿਪੋਰਟ ਕੀਤਾ, ਕਹਿੰਦੇ ਵੀ ਅਸੀਂ ਸਾਰੇ ਤਰ੍ਹਾਂ ਦੇ ਜਿਹੜੇ ਰੈਕਡ ਆ ਉਹ ਬ੍ਰੇਕ ਕਰ ਰਹੇ ਹਾਂ। ਈਵਨ ਜੁਲਾਈ 7 ਨੂੰ 120 ਡਿਗਰੀ ਟੈਂਪਰੇਚਰ ਪਹੁੰਚਿਆ ਸੀ ਲਾਸ ਵੈਗਸ ਦੇ ਵਿੱਚ। ਕਹਿੰਦੇ ਵੀ 2005 ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਆ ਉੱਥੇ ਪਹੁੰਚਿਆ ਆ। 42 ਮਿਲੀਅਨ ਲੋਕ USA ਦੇ ਵੈਸਟ ਕੋਸਟ ਦੇ ਵਿੱਚ, ਖਾਸ ਕਰਕੇ ਰੌਕੀ ਮਾਊਂਟੇਨਸ, ਟੈਕਸਸ ਤੇ ਇਹ ਜਿਹੜਾ ਵੈਸਟ ਕੋਸਟ ਵਾਲਾ ਏਰੀਆ, ਇੱਥੇ ਇਸ ਟਾਈਮ ਹੀਟ ਵੇਵ ਦੇ, ਹੀਟ ਅਲਰਟ ਦੇ ਅੰਡਰ ਹੈਗੇ ਆ। 38 ਲੋਕਾਂ ਦੀ ਹੁਣ ਤੱਕ ਜਿਹੜੀ ਆ 6 ਸਟੇਟਾਂ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਲਾਸ ਵੈਗਸ ਦੇ ਵਿੱਚ ਰਹਿਣ ਵਾਲੇ ਕਹਿੰਦੇ ਵੀ ਮੈਂ ਇੱਕ 18 ਸਾਲ ਤੋਂ ਰਹਿ ਰਿਹਾ, ਵੀ ਮੈਂ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਆ ਉਹ ਕਦੇ ਨਹੀਂ ਦੇਖਿਆ ਹੈਗਾ। 40 ਦੇ ਕਰੀਬ ਕੂਲਿੰਗ ਸੈਂਟਰਸ ਉੱਥੇ ਸੈਟਅਪ ਕੀਤੇ ਗਏ ਆ। ਸਕੂਲ ਬੰਦ ਕਰ ਦਿੱਤੇ ਗਏ ਆ ਕਈ ਏਰੀਏਜ਼ ਦੇ ਵਿੱਚ, ਜਿਹੜੇ ਸਮਰ ਸਕੂਲ ਹੁੰਦੇ ਆ, ਤੇ ਨਹੀਂ ਇਹ ਜਿਹੜੀ ਹੀਟ ਬਹੁਤ ਜ਼ਿਆਦਾ ਹੈ ਇਹਨੂੰ ਝੱਲਣਾ ਔਖਾ ਆ। ਮਿਊਜ਼ੀਅਮਸ ਵੀ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਆ ਬੰਦ ਕੀਤੀਆਂ ਗਈਆਂ ਹੈਗੀਆਂ। ਜੀ ਬਿਲਕੁਲ। ਟੈਕਸਸ ਤੋਂ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਨਾਲ ਸੰਬੰਧਿਤ ਖਬਰ ਆ ਰਹੀ ਆ ਵੀ ਹਰੀਕੇਨ ਬੈਰਲ ਦੇ ਵਿੱਚ ਝੰਬੇ ਹੋਣ ਤੋਂ ਬਾਅਦ 'ਚ 5 ਲੱਖ ਲੋਕ ਅਜੇ ਵੀ ਉੱਥੇ ਬਿਜਲੀ ਤੋਂ ਬਗੈਰ ਆ, ਤੇ ਕਹਿੰਦੇ ਉੱਥੇ ਓਪਰੈਸਿਵ ਹੀਟ ਜਿਹੜੀ ਆ ਉਸ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਆ। ਬੀਤੇ ਜਿਹੜੇ ਦਿਨਾਂ ਦੇ ਵਿੱਚ ਕੈਟੇਗਰੀ 1 ਦਾ ਜਿਹੜਾ ਹਰੀਕੇਨ ਬੈਰਲ ਆ ਉਸ ਨੇ ਟੈਕਸਸ ਦੇ ਇਲਾਕਿਆਂ ਦੇ ਵਿੱਚ ਕਾਫੀ ਉਥਲ ਪੁਥਲ ਜਿਹੜੀ ਉਹ ਮਚਾਈ ਸੀਗੀ, ਪਰ ਕਹਿੰਦੇ ਵੀ ਹੁਣ ਤੱਕ ਉੱਥੇ 13 ਜਾਣਿਆਂ ਦੀ ਮੌਤ ਹੋ ਚੁੱਕੀ ਆ, ਤੇ ਇਸ ਦੇ ਨਾਲ ਨਾਲ ਇਹ ਦੱਸਿਆ ਜਾ ਰਿਹਾ ਵੀ ਬਿਜਲੀ ਵੀ ਕਈ ਥਾਵਾਂ ਦੇ ਉੱਤੇ ਨਹੀਂ ਪਹੁੰਚੀ ਹੈਗੀ। ਆਇਲ ਤੇ ਗੈਸ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਿਹੜੇ ਉਹ ਦੱਸ ਰਹੇ ਆ ਵੀ ਉਹਨਾਂ ਦੀ ਸੋਮਵਾਰ ਦੀ ਜਿਹੜੀ ਬਿਜਲੀ ਆ ਉਹ ਗੁੱਲ ਹੋਈ ਪਈ ਆ। ਸੋ ਇਹ ਹਾਲਾਤ ਜਿਹੜੇ ਉੱਥੇ ਲੋਕਾਂ ਦੇ ਬਣੇ ਪਏ ਆ, ਤੇ ਹੀਟ ਜਦੋਂ ਮੀਂਹ ਪੈਂਦਾ ਆ, ਪਾਣੀ ਖੜਦਾ ਹੈ, ਤੇ ਪਾਣੀ ਤੋਂ ਬਾਅਦ 'ਚ ਜਦ ਹੀਟ ਹੁੰਦੀ ਆ ਤਾਂ ਸਥਿਤੀ ਫਿਰ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਮਾੜੀ ਬਣ ਜਾਂਦੀ, ਇੱਥੋਂ ਤੱਕ ਕਿ ਬਿਮਾਰੀ ਫੈਲਣ ਦਾ ਵੀ ਖਤਰਾ ਜਿਹੜਾ ਆ ਉਹ ਬਣ ਜਾਂਦਾ ਆ। ਸੋ ਹਿਊਸਟਨ ਦੇ ਲੋਕ ਇਸ ਟਾਈਮ ਇਸ ਖੁਣੋਂ ਬਹੁਤ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਜੀ ਬਿਲਕੁਲ। ਅਗਲੀ ਖਬਰ ਵੀ ਜਿਹੜੀ ਕੈਲੀਫੋਰਨੀਆ ਦੇ ਨਾਲ ਰਿਲੇਟਡ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿਹੜੇ ਕੋਵਿਡ ਦੇ ਕੇਸਿਸ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜੰਪ ਹੋਏ ਹੈਗੇ ਆ। ਕਰੋਨਾ ਵਾਇਰਸ ਜਿਸ ਟਾਈਮ ਆਈ ਸੀ, ਉਸ ਤੋਂ ਬਾਅਦ ਹੁਣ ਜਿਹੜੇ ਫਿਗਰਸ ਆ ਰਹੇ ਆ, ਬਹੁਤ ਜ਼ਿਆਦਾ ਜਿਹੜੇ ਕੇਸ ਆ ਕੋਵਿਡ ਦੇ ਵੱਧ ਰਹੇ ਹੈਗੇ ਆ। ਬਹੁਤ ਲੋਕ ਬਿਮਾਰ ਹੋ ਰਹੇ ਕਿਉਂਕਿ ਚੈੱਕ ਨਹੀਂ ਕਰਦੇ ਹੈਗੇ। ਗਲਾ ਖਰਾਬ, ਬੁਖਾਰ, ਇਹ ਸਾਰਾ ਕੁਝ ਹੋ ਰਿਹਾ ਹੈਗਾ। ਨੈਸ਼ਨਲ ਵਾਇਰਸ ਮੈਜਰਮੈਂਟਸ ਨੇ ਇਹ ਕਿਹਾ ਵੀ ਹਾਈ ਲੈਵਲਸ ਆ। ਫਸਟ ਟਾਈਮ ਇਸ ਸਮਰ ਦੇ ਵਿੱਚ US ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਕਿਹਾ ਵੀ 44 ਸਟੇਟਾਂ ਦੇ ਵਿੱਚ ਜਿਹੜੇ ਕੇਸ ਆ ਵੱਧ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਵੱਧ ਰਹੀ ਆ, ਲੋਕ ਹਸਪਤਾਲਾਂ ਦੇ ਵਿੱਚ ਵੀ ਧੜਾ ਧੜ ਜਿਹੜੇ ਆ ਜਾ ਰਹੇ ਹੈਗੇ ਆ। ਇਸ ਤੋਂ ਬਿਨਾਂ ਅਰਕਨਸਾ, ਫਲੋਰੀਡਾ, ਮੈਰੀਲੈਂਡ, ਨਵਾਡਾ, ਓਰੀਗਨ ਤੇ ਟੈਕਸਸ ਏਰੀਏ ਦੇ ਵਿੱਚ ਵੀ ਜਿਹੜੇ ਕੇਸ ਆ ਵੱਧ ਰਹੇ ਹੈਗੇ ਆ। ਕਰੋਨਾ ਵਾਇਰਸ ਦੇ ਜਿਹੜੇ ਕੇਸਸ ਆ ਕੈਲੀਫੋਰਨੀਆ ਦੇ ਵੇਸਟ ਵਾਟਰਸ, ਖਾਸ ਕਰਕੇ ਜਿਹੜੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸੈਨੋਜ਼ੇ, ਪਾਲੋ ਆਲਟੋ, ਸੈਂਟਾ ਕਲਾਰਾ ਕਾਉਂਟੀ ਦਾ ਜਿਹੜਾ ਏਰੀਆ ਆ, ਇੱਥੇ ਹਾਈ ਲੈਵਲ ਆਫ ਵਾਇਰਸ ਇਨ ਵੇਸਟ ਵਾਟਰ ਦੇ ਵਿੱਚ ਵੀ ਜਿਹੜੀ ਆ ਰਿਪੋਰਟ ਕੀਤੀ ਗਈ ਹੈਗੀ ਆ। ਸੋ ਬਚ ਕੇ ਚਲੋ। ਜੇ ਕੋਈ ਮਾਸਕ ਲਾਉਣਾ ਚਾਹੁੰਦਾ ਹੈ ਤੇ ਮਾਸਕ ਲਾ ਲੈਣਾ ਚਾਹੀਦਾ ਜੇ ਕਿਤੇ ਬਾਹਰ ਜਾਂਦੇ ਆ, ਕਿਉਂਕਿ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਜਿਹੜੀ ਆ ਵੱਧ ਰਹੀ ਹੈਗੀ। ਜੀ। ਗਰਮੀ ਕਹਿਰ ਦੀ ਪੈ ਰਹੀ ਹੈ ਕਈ ਥਾਵਾਂ ਦੇ ਉੱਤੇ, ਲੋਕਾਂ ਦੇ ਬਹੁਤ ਸਾਰੇ ਜਿਹੜੇ ਏਸੀਜ਼ ਆ ਬ੍ਰੇਕਡਾਊਨ ਹੋ ਰਹੇ ਆ, ਪਰ ਕਹਿੰਦੇ ਵੀ ਇਸੇ ਦਰਮਿਆਨ ਜਿਹੜੇ ਸਕੈਮਰਸ ਆ ਤੁਹਾਡੇ ਡਾਊਨ ਹੋਏ ਏਸੀ ਦੇ ਕਰਕੇ ਵੀ ਤੁਹਾਨੂੰ ਜਿਹੜਾ ਉਹ ਲੁੱਟਣ ਦੇ ਲਈ ਜਿਹੜੇ ਸਕੈਮਰਸ ਆ ਉਹ ਆ ਰਹੇ ਨੇ, ਤੇ ਲੁੱਟਾਂ ਖੋਹਾਂ ਵੀ ਜਿਹੜੀਆਂ ਉਹ ਕਰ ਸਕਦੇ ਆ। ਇੱਕ ਤਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਇਹ ਚੱਲ ਰਹੀਆਂ, ਰੀਚਾਰਜਿੰਗ ਸਕੈਮ ਵੀ ਕਹਿੰਦੇ ਵੀ ਬੜਾ ਇਸ ਦੇ ਵਿੱਚ
ਚੱਲ ਰਿਹਾ ਵੀ ਏਸੀ ਸਿਸਟਮ ਲੋ ਔਨ ਰੈਫਰੀਜਰੈਂਟ ਆ। ਦੂਜੇ ਜਿਹੜੇ ਚੋਰੀ ਲੁਟੇਰੇ ਆ ਉਹ ਏਸੀ ਟੈਕਨੀਸ਼ੀਅਨ ਬਣ ਕੇ ਤੁਹਾਡੇ ਘਰਾਂ ਦੇ ਵਿੱਚ ਆ ਕੇ ਤੁਹਾਨੂੰ ਲੁੱਟਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ। ਸੋ ਮੇਕ ਸ਼ੋਰ ਕਰੋ ਵੀ ਜਿਹੜਾ ਬੰਦਾ ਸੱਦਿਆ ਆ ਉਹੀ ਤੁਹਾਡੇ ਜਿਹੜੇ ਘਰ ਦੇ ਵਿੱਚ ਪਹੁੰਚੇ, ਰਾਦਰ ਦੈਨ ਕਿਸੇ ਨੂੰ ਵੀ ਤੁਸੀਂ ਜਿਹੜਾ ਉਹ ਆਉਣ ਦਿਓ, ਕਿਉਂਕਿ ਬੰਦਾ ਉਸ ਸਥਿਤੀ ਦੇ ਵਿੱਚ ਉਸ ਟਾਈਮ ਡਾਇਰ ਸਟੇਟ ਦੇ ਵਿੱਚ ਹੁੰਦਾ ਆ ਵੀ ਨਹੀਂ ਬਿਜਲੀ ਜਾਂ ਚੱਲ ਨਹੀਂ ਰਿਹਾ, ਏਸੀ ਵੀ ਚੱਲਦਾ ਕਰ ਲਈਏ, ਕਿਸੇ ਨਾ ਕਿਸੇ ਤਰੀਕੇ ਕੋਈ ਵੀ ਜਿਹੜਾ ਉਹ ਆ ਕੇ ਕਰ ਜਾਵੇ। ਪਰ ਮੇਕ ਸ਼ੋਰ ਕਰੋ ਵੀ ਮੁਸ਼ਤੈਦ ਰਹੋ ਇਸ ਚੀਜ਼ ਦੇ ਵਿੱਚ, ਅਲਰਟ ਰਹੋ, ਕਿਤੇ ਕੋਈ ਧੋਖਾ ਜਿਹੜਾ ਉਹ ਨਾ ਹੋ ਜਾਵੇ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਹੋਰ, ਤੇ ਉਸ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਜਿਹੜੀਆਂ ਖਬਰਾਂ ਉਸ ਉੱਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब का स्वागत है। सुत प्रोग्राम चल रहा है जी इस टाइम अपडेट अमेरिका। हरजोत ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਕੱਲ ਕਾਫੀ ਜਿਹੜੇ ਆ ਸਪੋਰਟਸ ਦੇ ਮੁਕਾਬਲੇ ਵੀ ਜਿਹੜੇ ਹੋਏ, ਉਹਨਾਂ ਦੀ ਅਪਡੇਟ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਜਾਈਏ। ਦੋ ਜਿਹੜੇ ਵੱਡੇ ਸੌਕਰ ਫੁੱਟਬਾਲ ਦੇ ਜਿਹੜੇ ਮੈਚਸ ਆ ਉਹ ਹੋਣੇ ਸੀ। ਕੋਪਾ ਅਮਰੀਕਾ ਦਾ ਫਾਈਨਲ ਕੱਲ ਮਿਆਮੀ 'ਚ ਖੇਡਿਆ ਗਿਆ ਤੇ ਦੂਜਾ ਬਰਲਿਨ ਦੇ ਵਿੱਚ ਯੂਰੋ ਦਾ ਜਿਹੜਾ ਫਾਈਨਲ ਖੇਡਿਆ ਗਿਆ। ਇਸੇ ਤਰੀਕੇ ਦੇ ਨਾਲ ਵਿੰਬਲਡਨ ਦੇ ਫਾਈਨਲ ਵੀ ਕੱਲ ਜਿਹੜੇ ਹੋਏ। ਮਿਆਮੀ ਦੇ ਵਿੱਚ ਜਿਹੜਾ ਫਾਈਨਲ ਖੇਡਿਆ ਜਾਣਾ ਸੀ ਅਰਜਨਟੀਨਾ ਤੇ ਕੋਲੰਬੀਆ ਦੇ ਦਰਮਿਆਨ, ਉਹ ਇੱਕ ਤਾਂ ਥੋੜੇ ਹੋਲੀਗਨਸ ਆ ਉਹਦੇ ਕਰਕੇ ਲੇਟ ਹੋ ਗਿਆ। 90 ਮਿੰਟ ਮੈਚ ਜਿਹੜਾ ਉਹ ਲੇਟ ਸ਼ੁਰੂ ਹੋਇਆ, ਜਿਸ ਦੇ ਵਿੱਚ ਇਵੈਂਚੁਅਲੀ ਅਰਜਨਟੀਨਾ ਨੇ ਕੋਲੰਬੀਆ ਨੂੰ 1-0 ਦੇ ਨਾਲ ਹਰਾ ਕੇ ਕੋਪਾ ਅਮਰੀਕਾ ਚੈਂਪੀਅਨਸ਼ਿਪ ਜਿਹੜੀ ਉਹ ਜਿੱਤ ਲਈ। ਲਿਓਨਲ ਮੈਸੀ ਦੀ ਜਿਹੜੀ ਇਹ ਟੀਮ ਆ, ਇਹਨਾਂ ਨੇ ਇੱਕੋ ਇੱਕ ਇਸ ਮੈਚ ਦਾ ਜਿਹੜਾ ਉਹ ਗੋਲ ਕੀਤਾ। ਰੀਸੈਂਟਲੀ ਦੇਖਿਆ ਜਾਵੇ ਅਰਜਨਟੀਨਾ ਦੀ ਜਿਹੜੀ ਨੈਸ਼ਨਲ ਫੁੱਟਬਾਲ ਟੀਮ ਆ, ਉਹਦੇ ਲਈ ਦੌਰ ਕਾਫੀ ਚੰਗਾ ਚੱਲ ਰਿਹਾ ਆ। ਵਰਲਡ ਕੱਪ ਵੀ ਇਹਨਾਂ ਨੇ ਜਿੱਤਿਆ। ਇਸ ਤੋਂ ਪਿਛਲੀ ਵਾਰ ਦਾ ਜਿਹੜਾ ਕੋਪਾ ਅਮਰੀਕਾ ਦਾ ਜਿਹੜਾ ਸੀਗਾ ਮੈਚਿਸ ਆ, ਫਾਈਨਲ ਆ, ਉਹ ਵੀ ਇਹਨਾਂ ਨੇ ਜਿੱਤਿਆ ਸੀ। ਸੋ 3 ਵੱਡੀਆਂ ਵਰਲਡ ਟਰੋਫੀਜ਼ ਰੀਸੈਂਟਲੀ ਅਰਜਨਟੀਨਾ ਦੀਆਂ ਜਿਹੜੀ ਟੀਮ ਆ ਉਸਨੇ ਜਿਹੜੀ ਉਹ ਜਿੱਤੀ ਆ। ਉਧਰ ਯੂਰੋ ਦੇ ਜਿਹੜੇ ਫਾਈਨਲ ਦੇ ਵਿੱਚ, ਯੂਰੋ ਕੱਪ ਦੇ ਫਾਈਨਲ ਦੇ ਵਿੱਚ ਮੁਕਾਬਲਾ ਜਿਹੜਾ ਸਪੇਨ ਤੇ ਇੰਗਲੈਂਡ ਦਾ ਹੋਇਆ ਕੱਲ ਨੂੰ। ਫੁੱਲ ਟਾਈਮ ਦੇ ਵਿੱਚ ਸਪੇਨ ਨੇ ਇੰਗਲੈਂਡ ਨੂੰ 2-1 ਦੇ ਨਾਲ ਹਰਾ ਦਿੱਤਾ। ਨਿਕੋ ਵਿਲੀਅਮਸ ਤੇ ਮਿਕਲ ਨੇ ਜਿਹੜੇ ਇਹ ਗੋਲ ਸਪੇਨ ਦੇ ਵੱਲੋਂ ਤੇ ਇੰਗਲੈਂਡ ਦੇ ਦੁਆਰਾ ਕੋਲ ਪਾਲਮਰ ਨੇ ਜਿਹੜਾ ਉਹ ਗੋਲ ਕੀਤਾ। ਇੰਗਲੈਂਡ ਦਾ ਕੋਈ ਵੀ ਵੱਡਾ ਕੱਪ ਜਿੱਤਣ ਦਾ ਜਿਹੜਾ ਸੁਪਨਾ ਆ, ਉਸ ਨੂੰ 58 ਸਾਲ ਹੋ ਗਏ ਆ ਤੇ ਅਜੇ ਤੱਕ ਉਹ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਵਾਰੀ ਵੀ ਯੂਰੋਪੀਅਨ ਚੈਂਪੀਅਨਸ਼ਿਪ ਯੂਰੋ ਕੱਪ ਦੇ ਫਾਈਨਲ ਦੇ ਵਿੱਚ ਜਿਹੜੀ ਇੰਗਲੈਂਡ ਆ ਉੱਥੇ ਤੱਕ ਜਿਹੜੀ ਉਹ ਪਹੁੰਚੀ ਸੀਗੀ, ਪਰ ਅੱਗੇ ਜਿਹੜੀ ਉਹ ਜਿੱਤ ਜਿਹੜੀ ਉਹ ਨਹੀਂ ਹਾਸਿਲ ਕਰ ਸਕੀ। ਤੇ ਉਧਰ ਸਪੇਨ ਦੇ ਲਈ ਕੱਲ ਦਾ ਦਿਨ ਹੋਰ ਚੰਗਾ ਰਿਹਾ। ਵਿੰਬਲਡਨ ਦੇ ਸਿੰਗਲਸ ਫਾਈਨਲ ਦੇ ਵਿੱਚ ਕਾਰਲੋਸ ਅਲਕਰਾਜ਼ ਨੇ ਸਰਬੀਆ ਦੇ ਜੋਕੋਵਿਚ ਨੂੰ ਤਿੰਨ ਸੈੱਟ ਜਿਹੜੇ 3 ਸਟ੍ਰੇਟ ਸੈਟਸ ਦੇ ਵਿੱਚ ਹਰਾ ਕੇ ਜਿਹੜੀ ਉਸਨੇ ਦੂਜੀ ਵਾਰ ਲਗਾਤਾਰ ਵਿੰਬਲਡਨ ਦਾ ਜਿਹੜਾ ਮੈਨਸ ਸਿੰਗਲ ਆ ਉਹ ਜਿੱਤਿਆ ਹੈਗਾ ਆ। ਜੀ, ਇੰਡੀਆ ਦਾ ਜਿਹੜਾ ਰੁਪਈਆ ਆ ਕਾਫੀ ਡਾਊਨ ਗਿਆ ਹੈਗਾ। ਕਹਿੰਦੇ ਇੱਕ ਟਾਈਮ ਦੇ ਉੱਤੇ ਕੁਛ ਸਮਾਂ ਪਹਿਲਾਂ 83 ਰੁਪਏ ਤੇ 65 ਪੈਸੇ ਡਾਲਰ ਦੇ ਮੁਕਾਬਲੇ ਜਿਹੜਾ ਚੱਲ ਗਿਆ ਸੀਗਾ। ਰੂਪੀ ਡਕਸ ਵੀਕਨੈਸ ਇਨ ਏਸ਼ੀਅਨ ਪੀਅਰਸ ਤੇ ਇਹ ਦੇਖਦੇ ਆ। ਦੂਸਰੇ ਪਾਸੇ ਦਲਜੀਤ ਦੋਸਾਂਝ ਦਾ ਸ਼ੋਅ ਸੀ ਪਹਿਲਾਂ, ਪ੍ਰਵੀਨ ਨੇ ਵੀ ਖਬਰ ਕੀਤੀ ਤੁਹਾਡੇ ਨਾਲ, ਕੈਨੇਡਾ ਦੇ ਵਿੱਚ, ਜਿੱਥੇ 40,000 ਦਾ ਇਕੱਠ ਹੋਇਆ ਸੀ। ਜਸਟਿਨ ਟਰੂਡੋ ਅਚਾਨਕ ਉੱਥੇ ਪਹੁੰਚੇ, ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਤੇ ਉਹਨਾਂ ਨੇ ਟਵਿੱਟਰ ਦੇ ਉੱਤੇ ਲਿਖਿਆ ਵੀ, ਕਹਿੰਦੇ ਵੀ ਮੈਂ ਰੋਜਰ ਸੈਂਟਰ ਦੇ ਵਿੱਚ ਦਲਜੀਤ ਦੋਸਾਂਝ ਨੂੰ ਜਿਹੜਾ ਪੰਜਾਬ ਤੋਂ ਹੈਗਾ ਉਸ ਨੂੰ ਗੁੱਡ ਲੱਕ ਕਹਿਣ ਦੇ ਲਈ ਪਹੁੰਚਿਆ। ਕਹਿੰਦੇ ਵੀ ਕੈਨੇਡਾ ਇਜ਼ ਏ ਗ੍ਰੇਟ ਕੰਟਰੀ, one where a guy from Punjab can make history and sell out stadiums. Diversity is not just our strength, it's our superpower. ਇਹਦੇ ਉੱਤੇ ਜਿਹੜੇ ਇੰਡੀਆ ਦੇ ਚਮਚੇ ਹੈਗੇ ਆ, ਮਨਜਿੰਦਰ ਸਿੰਘ ਸਿਰਸਾਈ ਨੂੰ ਬੜਾ ਦੁੱਖ ਲੱਗਿਆ। ਉਹ ਕਹਿੰਦਾ ਵੀ ਜਿਹੜਾ ਜਸਟਿਨ ਟਰੂਡੋ ਆ, ਉਹਨੂੰ ਦਲਜੀਤ ਦੋਸਾਂਝ ਨੂੰ ਪੰਜਾਬੀ ਨਹੀਂ, ਉਹਨੂੰ ਭਾਰਤੀ ਕਹਿਣਾ ਚਾਹੀਦਾ ਸੀ। ਦੇਖ ਲਓ, ਉਹ ਜੇ ਕੋਈ ਹੋਰ ਹੁੰਦਾ ਨਾ ਵੀ ਉਹ ਕੇਰਲਾ ਦੀ ਸ਼ਾਨ, ਹਰਿਆਣੇ ਦੀ ਸ਼ਾਨ, ਯੂਪੀ ਦੀ ਸ਼ਾਨ, ਉਦੋਂ ਜਦੋਂ ਕਹਿਣਾ ਉਦੋਂ ਕਿਸੇ ਨੂੰ ਦੁੱਖ ਨਹੀਂ ਲੱਗਦਾ। ਜਦੋਂ ਪੰਜਾਬ ਦੀ ਗੱਲ ਆਉਂਦੀ ਆ ਉਦੋਂ ਹੀ ਇਹਨਾਂ ਦੇ ਢਿੱਡੀ ਪੀੜਾਂ ਜਿਹੜੀਆਂ ਉਹ ਪੈ ਜਾਂਦੀਆਂ ਆ। ਆਲਦੋ ਦਲਜੀਤ ਦੋਸਾਂਝ ਜਿੱਥੇ ਵੀ ਜਾਂਦਾ ਉਹ ਕਹਿੰਦਾ ਹੀ ਆ, ਕਹਿੰਦਾ ਵੀ ਯਾਰ ਛੋਟੀ ਜੀ ਥਾਂ ਤੋਂ ਮੈਂ ਆ ਕੇ ਏਡਾ ਵੱਡਾ ਨਾਮ ਬਣਾਇਆ ਤੇ ਮੈਂ ਉਹਨੂੰ ਭੁੱਲ ਨਹੀਂ ਸਕਦਾ। ਪੰਜਾਬੀ ਨੇ ਮੈਨੂੰ ਸਾਰਾ ਕੁਝ ਦਿੱਤਾ, ਪੰਜਾਬ ਨੇ ਮੈਨੂੰ ਸਾਰਾ ਕੁਝ ਦਿੱਤਾ ਆ,
ਤੇ ਇਸ ਲਈ ਉਹਨੇ ਕਈ ਵਾਰ ਆਪਣੀਆਂ ਇੰਟਰਵਿਊਜ਼ ਦੇ ਵਿੱਚ ਇਦਾਂ ਦੀ ਗੱਲ ਜਿਹੜੀ ਉਹ ਜ਼ਰੂਰ ਆਖੀ ਆ। ਪਰ ਹੁਣ ਉੱਥੇ ਉਸ ਨੂੰ ਪੋਲੀਟੀਕਲ ਟਵਿਸਟ ਦੇਣ ਦੀ ਕੋਸ਼ਿਸ਼, ਤੇ ਵੈਸੇ ਪੰਜਾਬ ਦੇ ਨਾਲ ਜਿਹੜੀ ਨਫ਼ਰਤ ਆ ਉਹ ਉਹਨਾਂ ਦੀ ਹਮੇਸ਼ਾ ਉੱਭਰ ਕੇ ਜਿਹੜੀ ਉਹ ਨਜ਼ਰ ਆਉਂਦੀ ਆ। ਸਿਰਸੇ ਵਰਗਾ ਜਿਹੜਾ ਕਮਲਾ ਬੰਦਾ ਆ ਹੁਣ ਭਾਜਪਾਈ ਜਿਹੜਾ ਬਣਿਆ ਆ, ਉਹ ਵੀ ਬਸ ਇਹੀ ਕਹਿੰਦਾ ਜੀ ਜਾਣ ਬੁੱਝ ਕੇ ਤੁਸੀਂ ਟਰੂਡੋ ਨੂੰ ਜਿਹੜਾ ਉਹ ਕਰ ਰਿਹਾ ਸੀ। ਉਹ ਭਾਈ ਤੁਸੀਂ ਜਾ ਕੇ ਉੱਥੇ ਉਹਨਾਂ ਦੇ ਮੁਲਕ ਦੇ ਵਿੱਚ ਜਾ ਕੇ ਉਹਨਾਂ ਦੇ ਜਿਹੜੇ ਸਿਟੀਜ਼ਨ ਆ, ਜਿਹੜੇ ਸਿੱਖ ਐਕਟਿਵਿਸਟ ਆ, ਉਹਨਾਂ ਦੀ ਕਤਲੋਗਾਰਤ ਕਰ ਰਹੇ ਆ, ਤੇ ਕੀ ਬੰਦਾ ਉਹ ਪੰਜਾਬ ਵੀ ਨਹੀਂ ਕਹਿ ਸਕਦਾ? ਪੰਜਾਬ ਤੋਂ ਹੀ ਆਇਆ, ਪੰਜਾਬ ਦਾ ਹੀ ਜੰਮਿਆ ਆ, ਇਹਦੇ ਵਿੱਚ ਕਿਹੜੀ ਗੱਲ ਆ? ਨਾਲੇ ਦੇਸ਼ ਰਿਹਾ ਜਦੋਂ ਪੰਜਾਬ, ਤਾਂ ਉਹਦੇ ਵਿੱਚ ਤਾਂ ਫਿਰ ਮਨ ਦੇ ਵਿੱਚ ਉਹ ਭਾਵਨਾ ਜਿਹੜੀ ਆ ਉਹ ਰਹਿੰਦੀ ਆ। ਇਹ ਬੜੀ ਕਾਮਨ ਜੀ ਗੱਲ ਆ ਹਰਜੋਤ ਸਿੰਘ ਜੀ। ਜਦੋਂ ਕਿਤੇ ਕੋਈ ਪੰਜਾਬੀ ਆਉਂਦਾ ਜਾਂਦਾ ਹੈ, ਕਿਤੇ ਪੁੱਛਦੇ ਆ ਨਾ ਵੀ ਤੂੰ ਕਿੱਥੋਂ ਆ, ਤਾਂ ਉਹ ਸਭ ਤੋਂ ਪਹਿਲਾਂ ਇਹੀ ਕਹਿੰਦਾ ਵੀ ਮੈਂ ਪੰਜਾਬ ਤੋਂ ਆ। ਇੰਡੀਆ ਦੀ ਗੱਲ ਜਿਹੜੀ ਉਹ ਬਾਅਦ ਚ ਆਉਂਦੀ ਆ, ਪਰ ਉੱਥੇ ਧੱਕੇ ਦੇ ਨਾਲ ਜਿਹੜੀ ਨੈਸ਼ਨੈਲਿਟੀ ਆ ਨਾ ਉਹ ਵਾੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਪਹਿਲਾਂ ਜਿਹੜੇ ਹੇਟ ਕਰਦੇ ਰਹੇ ਆ ਬਾਹਰ ਵਾਸਤੇ ਸਿੱਖਾਂ ਨੂੰ, ਜਿਹੜੇ ਬਾਹਰ ਸਿੱਖ ਜੋ ਵੀ ਗੱਲਬਾਤ ਕਰਦੇ ਆ ਆਪਣੀ ਕੌਮ ਦੀ, ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਕੀ ਹਾਲ ਹੋਇਆ ਤੁਹਾਡੇ ਸਾਹਮਣੇ ਆ। ਕੈਪਟਨ ਅਮਰਿੰਦਰ ਸਿੰਘ ਦਾ, ਜਿਸ ਨੇ ਹਰਜੀਤ ਸਿੰਘ ਸੱਜਣ ਜਿਹੜਾ ਕੈਨੇਡਾ ਦਾ ਡਿਫੈਂਸ ਮਿਨਿਸਟਰ ਆ, ਉਹਦੀ ਕਿੰਨੀ ਬੇਇੱਜ਼ਤੀ ਕੀਤੀ ਸੀ, ਉਹਨਾਂ ਦਾ ਕੀ ਹਾਲ ਹੋਇਆ ਪਰਿਵਾਰ ਦਾ ਤੁਹਾਡੇ ਸਾਹਮਣੇ ਆ। ਉਹਦਾ ਮੈਂ ਪੜ੍ਹਦਾ ਸੀ ਇੱਕ ਰਾਜਕਨਵੀਰ ਸਿੰਘ ਜੀ ਇੱਕ ਆਰਟੀਕਲ, ਜਿਹਦੇ ਚ ਕਹਿੰਦੇ ਵੀ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਡਿਫੈਂਸ ਮਿਨਿਸਟਰ ਟਰੂਡੋ ਨੇ ਸੱਜਣ ਨੂੰ ਕਿਉਂ ਬਣਾਇਆ ਸੀ, ਅਮਰੀਕਾ ਦਾ ਇੱਕ ਜਨਰਲ ਸੀਗਾ, ਜਦੋਂ ਅਫਗਾਨਿਸਤਾਨ 'ਚ ਜੰਗ ਲੱਗੀ ਹੋਈ ਸੀ ਉਸ ਟਾਈਮ ਤੇ ਉੱਤੇ ਜਿਹੜਾ ਸੱਜਣ ਸੀ ਉਹ ਕੈਨੇਡੀਅਨ ਫੋਰਸਸ ਦੇ ਵਿੱਚ ਸੀਗਾ। ਉਹ ਕਹਿੰਦੇ ਵੀ ਸਭ ਤੋਂ ਅੱਗੇ ਲੱਗ ਕੇ ਜਿਹੜਾ ਜਾਂਦਾ ਸੀ, ਕਿਉਂਕਿ ਉਹਨੂੰ ਹਿੰਦੀ ਵੀ ਆਉਂਦੀ ਸੀ ਤੇ ਉਹਨਾਂ ਨਾਲ ਗੱਲਬਾਤ ਵੀ ਕਰ ਲੈਂਦਾ ਸੀ, ਤੇ ਕਹਿੰਦੇ ਵੀ ਬਹੁਤ ਦਲੇਰ ਸੀ। ਤੇ ਅਮਰੀਕਾ ਦਾ ਮੈਂ ਹੁਣ ਨਾਂ ਭੁੱਲ ਗਿਆ, ਉਹ ਜਨਰਲ ਦਾ ਜਿਹੜਾ ਫੌਜ ਦਾ ਸੀ, ਉਹਨੇ ਜਸਟਨ ਟਰੂਡੋ ਨੂੰ ਰਿਕਮੈਂਡ ਕੀਤਾ ਸੀ ਵੀ ਨੈਕਸਟ ਟਾਈਮ ਜੇ ਤੂੰ ਆਪਣਾ ਦੇਸ਼ ਦੇ ਲਈ ਵਧੀਆ ਡਿਫੈਂਸ ਮਿਨਿਸਟਰ ਚੁਣਨਾ ਤੇ ਹਰਜੀਤ ਸਿੰਘ ਸੱਜਣ ਜਿਹੜਾ ਸਭ ਤੋਂ ਵਧੀਆ ਜਿਹੜਾ ਬੰਦਾ ਹੈਗਾ। ਹੁਣ ਤੁਸੀਂ ਦੇਖੋ ਵੀ ਗੋਰੇ ਤਾਂ ਕਹਿ ਰਹੇ ਆ ਵੀ ਜਿਹੜਾ ਸਿੱਖ ਆ ਇਹ ਤੁਹਾਡੇ ਮੁਲਕ ਦੇ ਲਈ ਬਹੁਤ ਵਧੀਆ ਡਿਫੈਂਸ ਮਿਨਿਸਟਰ ਹੋਊਗਾ, ਤੇ ਜਿਹੜੇ ਭਾਰਤ ਦੇ ਵਿੱਚ ਵਸਦੇ ਸਿੱਖ ਆ ਉਹ ਕਿੱਦਾਂ ਉਹਨਾਂ ਨੂੰ ਜਿਹੜੀ ਜ਼ਹਿਰ ਲੱਗਦੀ ਸੀ। ਸੋ ਇਹ ਇਹਨਾਂ ਦੇ ਹਾਲਾਤ, ਇਹਨਾਂ ਦੇ ਹਸ਼ਰ ਜਿਹੜਾ ਇਦਾਂ ਹੀ ਜਿਹੜਾ ਇਹਨਾਂ ਦਾ ਹਰਜੋਤ ਸਿੰਘ ਜੀ ਚੱਲਦਾ ਹੀ ਰਹਿਣਾ। ਇਹਨਾਂ ਤੋਂ ਕੋਈ ਬਾਹੜੀ ਉਮੀਦ ਨਹੀਂ ਹੈਗੀ। ਮਿਰਚਾਂ ਇਹਨਾਂ ਨੂੰ ਲੱਗਦੀਆਂ, ਇਹਨਾਂ ਨੂੰ ਮਿਰਚਾਂ ਜਿਹੜੀਆਂ ਹਮੇਸ਼ਾ ਹੀ ਇਹ ਲੱਗਦੀਆਂ ਰਹਿਣੀਆਂ। ਪੰਜਾਬ ਨਾਂ ਤੋਂ ਉਹਨਾਂ ਨੂੰ ਨਫ਼ਰਤ ਆ, ਤੇ ਉਹ ਨਫ਼ਰਤ ਦਾ ਉਦਾਹਰਨ ਗਾਹੇ ਬਗਾਹੇ ਅਜਿਹੇ ਮਾਮਲਿਆਂ ਦੇ ਵਿੱਚ ਉਹ ਦਿੰਦੇ ਹੀ ਰਹਿੰਦੇ ਨੇ। ਤੇ ਹੁਣ ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।